ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਨੂੰ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਇਸ ਸਮੇਂ ਤੁਸੀਂ ਪ੍ਰੋਗਰਾਮ ਸੁਣ ਰਹੇ ਹੋ ਜੀ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਦੇਸ਼ ਭਰ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਖਬਰਾਂ ਹੁੰਦੀਆਂ ਨੇ ਤੇ ਉਹਨਾਂ ਖਬਰਾਂ ਦਾ ਵਿਸ਼ਲੇਸ਼ਣ ਕਰਨ ਦੇ ਲਈ ਸਾਡੇ ਨਾਲ ਵਿਸ਼ੇਸ਼ ਤੌਰ ਤੇ ਸੀਨੀਅਰ ਪੱਤਰਕਾਰ ਮਿੰਟੂ ਗੁਰਸਰੀਆ ਜੀ ਦਾ ਹੁੰਦਾ ਹੈ ਸਾਥ। ਸੋ ਮਿੰਟੂ ਜੀ ਨੂੰ ਪ੍ਰੋਗਰਾਮ 'ਚ ਕਰਦੇ ਹਾਂ ਸ਼ਾਮਿਲ ਤੇ ਫਿਰ ਇੱਕ ਇੱਕ ਕਰਕੇ ਸਾਰੀਆਂ ਖਬਰਾਂ ਦੇ ਵੱਲ ਜਾ ਕੇ ਤਹਿ ਤੱਕ ਜਾਣ ਦੀ ਕੋਸ਼ਿਸ਼ ਕਰਾਂਗੇ। ਸੋ ਮਿੰਟੂ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਸ਼ੁਕਰੀਆ ਜੀ ਗੁਰਪ੍ਰੀਤ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਜੀ ਸੋ ਖਬਰਾਂ ਦਾ ਰੁਖ ਕਰਨ ਤੋਂ ਪਹਿਲਾਂ ਅਸੀਂ ਸਾਡੇ ਸਪਾਂਸਰਸ ਦਾ ਧੰਨਵਾਦ ਕਰਦੇ ਚਲੀਏ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਦਾ ਕਰਨ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੇ ਬਾਬਤ ਜਾਣਕਾਰੀ ਲੈਣ ਦੇ ਲਈ ਤੇ ਇੰਸ਼ੋਰੈਂਸ ਬਾਈ ਕਰਨ ਦੇ ਲਈ ਨੰਬਰ ਹੈ ਜੀ 408 272 2500। ਟਰਕੀਆਣਾ ਇਮੀਗ੍ਰੇਸ਼ਨ ਲਾ ਫਰਮ ਜੇ ਟਰਕੀਆਣਾ ਉਹਨਾਂ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਜੇਕਰ ਤੁਹਾਡਾ ਇਮੀਗ੍ਰੇਸ਼ਨ ਸੰਬੰਧੀ ਹੈ ਕੋਈ ਵੀ ਕੰਮ। ਕ੍ਰਿਸ਼ਨ ਤਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ, GN ਲਿਊਬ, ਟਰੱਕ ਵਾਸ਼, ਆਇਲ ਚੇਂਜ, ਬ੍ਰੇਕ, 에ਅਰ ਬ੍ਰੇਕਸ ਕਿਸੇ ਵੀ ਤਰ੍ਹਾਂ ਦਾ ਕੰਮ ਹੋਵੇ ਤੁਸੀਂ ਇਹ ਕਰਾਉਣ ਦੇ ਲਈ ਨਿੰਮਾ ਸਹੋਤਾ ਉਹਨਾਂ ਨਾਲ ਸੰਪਰਕ ਕਰ ਸਕਦੇ ਹੋ 209 277 0113। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਖਰੀਦ ਕਰ ਸਕਦੇ ਹੋ ਤੁਸੀਂ ਤੇ ਲੋਕੇਸ਼ਨ ਸੈਂਟਾਨੇਲਾ ਦੇ ਵਿੱਚ ਹੈ। ਜਸਵਿੰਦਰ ਸਿੰਘ ਨਾਗਰਾ ਰੋਜ਼ਵਿਲ, ਅਵਤਾਰ ਸਿੰਘ ਸੰਘਾ ਯੂਬਾ ਸਿਟੀ, ਬਲਦੇਵ ਸਿੰਘ ਕੰਗ ਯੂਬਾ ਸਿਟੀ। ਸੋ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ ਹੈ ਜਿਹੜੇ ਜ਼ਰੀਆ ਬਣਦੇ ਨੇ ਤੁਹਾਡੇ ਤੱਕ ਸਾਡੀ ਆਵਾਜ਼ ਨੂੰ ਪਹੁੰਚਾਉਣ ਦੇ ਲਈ। ਸੋ ਹੁਣ ਰੁਖ ਕਰਦੇ ਹਾਂ ਜੀ ਖਬਰਾਂ ਦਾ ਤੇ ਸਭ ਤੋਂ ਪਹਿਲੀ ਖਬਰ ਮਿੰਟੂ ਜੀ ਜੇਕਰ ਆਪਾਂ ਲਈਏ ਤਾਂ ਗੱਲ ਕਿਸਾਨਾਂ ਦੀ ਕਰ ਲੈਂਦੇ ਹਾਂ। ਕਿਸਾਨਾਂ ਨੂੰ ਸਰਕਾਰ ਨੇ ਮੀਟਿੰਗ ਦਿੱਤੀ ਸੀ ਕਿ ਆਪਾਂ ਮੀਟਿੰਗ ਕਰਨੀ ਹੈ ਪਰ ਕਿਸਾਨਾਂ ਨੇ ਅੱਗਿਓਂ ਕਰਤੀ ਨਾ। ਤੇ ਇੱਕ ਨੈਰੇਟਿਵ ਇਸ ਦੇ ਵਿੱਚ ਮੈਂ ਹੁਣੇ ਹੀ ਜਿਹੜਾ ਮੀਡੀਆ ਤੇ ਸਕਰੋਲ ਕਰਦਿਆਂ ਸੋਸ਼ਲ ਮੀਡੀਆ ਤੇ ਦੇਖ ਰਿਹਾ ਸੀ ਉਹ ਇਹ ਬਣਾਇਆ ਜਾ ਰਿਹਾ ਵੀ ਕਿਸਾਨ ਡਰ ਗਏ ਨੇ ਗ੍ਰਿਫਤਾਰੀ ਤੋਂ। ਇਸ ਖਬਰ ਤੇ ਜ਼ਰਾ ਪਾਇਓ ਜੀ ਚਾਨਣਾ। ਨਹੀਂ ਦੇਖੋ ਗੁਰਪ੍ਰੀਤ ਜੀ, ਗੱਲ ਇਹ ਆ ਕਿ ਜਿਹੜੇ ਕਿਸਾਨ ਆਗੂ ਆ, ਇੱਕ ਚੀਜ਼ ਦੀ ਮੈਂ ਸਿਫਤ ਕਰੂੰਗਾ ਕਿ ਕਿਸਾਨ ਆਗੂ ਕਦੇ ਜੇਲ੍ਹ ਜਾਣ ਤੋਂ ਨਹੀਂ ਡਰਦੇ ਹੁੰਦੇ ਜੀ। ਉਹਨਾਂ ਵਾਸਤੇ ਨਾ ਜੇਲ੍ਹਾਂ ਨਵੀਆਂ ਹੁੰਦੀਆਂ। ਮੈਂ ਤੁਹਾਨੂੰ ਇੱਕ ਦਿਲਚਸਪ ਗੱਲ ਦੱਸਦਾ, ਜਦੋਂ ਕੱਲ ਇੱਥੇ ਬੰਦੇ ਫੜੇ ਨਾ ਸਾਡੇ ਬਠਿੰਡੇ, ਬੰਦੇ ਫੜ ਕੇ ਉਹਨਾਂ ਨੂੰ ਨਾ ਲੈ ਗਏ ਜਿਹੜਾ ਕੰਟੋਨਮੈਂਟ ਏਰੀਆ ਦੇ ਵਿੱਚ ਥਾਣਾ ਛਾਉਣੀ ਥਾਣਾ, ਉੱਥੇ ਬੰਦ ਕਰ ਦਿੱਤਾ। ਉਹ ਪਤਾ ਨਹੀਂ ਕਿੱਧਰੋਂ ਉਹਨਾਂ ਨੂੰ ਪੌੜੀਆਂ ਦਿਸ ਗਈਆਂ, ਪੌੜੀਆਂ ਤੇ ਚੜ ਕੇ ਤੇ ਮੁੜ ਕੇ ਛੱਤ ਤੇ ਚਲੇ ਗਏ, ਉੱਥੇ ਨਾਅਰੇਬਾਜ਼ੀ ਕਰਨ ਲੱਗ ਪਏ ਥਾਣੇ ਦੀ ਛੱਤ ਤੋਂ। ਉਹ ਆਵਾਜ਼ਾਂ ਮਾਰਨ ਥੱਲੇ ਕੇ ਕਹਿੰਦੇ ਵੀਰੇ ਯਾਰ ਤੁਸੀਂ ਥੱਲੇ ਆ ਕੇ ਨਾਅਰੇ ਲਾ ਲਓ, ਕਿਉਂ ਜਲੂਸ ਕੱਢਦੇ ਹੋ, ਨਾਲ ਆਰਮੀ ਦਾ ਏਰੀਆ। ਸੋ ਮਤਲਬ ਕਿ ਲੁਧਿਆਣੇ ਜੇਲ੍ਹ ਦੇ ਵਿੱਚ ਤੁਹਾਡੀ ਜਾਣਕਾਰੀ ਲਈ ਦੱਸ ਦੇਵਾਂ ਮੈਂ ਕਿ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਵੀ ਲੁਧਿਆਣਾ ਜੇਲ੍ਹ ਕੱਟੀ ਆ। ਇੰਟਰਸਟਿੰਗ ਗੱਲ ਦੱਸਦਾ ਤੁਹਾਨੂੰ। ਉੱਥੇ ਇੱਕ ਜੇਲ੍ਹ ਦਾ ਹਾਤਾ ਇਦਾਂ ਦਾ ਆ, ਮਤਲਬ ਕਿ ਜੇਲ੍ਹ ਦੇ ਵਿੱਚ ਇੱਕ ਜੇਲ੍ਹ ਇਦਾਂ ਦੀ ਆ, ਉਹਦਾ ਬੈਰਕਾਂ ਦਾ ਨਾਮ ਹੈ BKU। ਇੰਟਰਸਟਿੰਗ ਗੱਲ ਹੈ, ਸ਼ਾਇਦ ਆਡੀਅנס ਚ ਮੈਨੂੰ ਲੱਗਦਾ 99% ਪਹਿਲੀ ਵਾਰੀ ਸੁਣਨਗੇ। BKU ਭਾਰਤੀ ਕਿਸਾਨ ਯੂਨੀਅਨ, ਮਤਲਬ ਕਿ ਕਿਸਾਨਾਂ ਵਾਸਤੇ ਜੇਲ੍ਹ ਹੀ ਰੱਖਦੀ, ਉਹਨਾਂ ਨੂੰ ਸਮਰਪਿਤ ਕੀਤੀ ਹੋਈ ਹੈ, ਡੈਡੀਕੇਟ ਕੀਤੀ ਹੋਈ ਆ। ਤੋ ਗੱਲ ਇਹ ਆ ਕਿ ਇਹ ਮੇਰੇ ਖਿਆਲ ਦੇ ਨਾਲ ਇੱਥੇ ਮੈਂ ਇੱਕ ਚੀਜ਼ ਦੇਖਦਾ ਆ ਕਿ ਇੱਕ ਗੋਦੀ ਮੀਡੀਆ ਤੋਂ ਵੀ ਖਤਰਨਾਕ ਮੀਡੀਆ, ਉਹਨੂੰ ਬੋਦੀ ਮੀਡੀਆ ਕਹਾਂਗੇ, ਕਿ ਜਿਹੜਾ ਆਪਣੇ ਬੋਦੇ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਦੇ ਪੰਜੇ 'ਚ ਫਸਵਾ ਬੈਠਾ ਹੈ, ਉਹ ਇੱਥੇ ਪੰਜਾਬ ਦੇ ਵਿੱਚ ਆ। ਉਹ ਇਹਨਾਂ ਦੇ ਮਤਲਬ ਕਿ ਇਸ਼ਾਰਿਆਂ ਤੇ ਠੁਮਕੇ ਮਾਰਦਾ। ਮੈਂ ਸੋਸ਼ਲ ਮੀਡੀਆ ਨਹੀਂ, ਮੈਂ ਬਲਕਿ ਇੱਕ ਦੋ ਜਿਹੜੇ ਤਗੜੇ ਨਿਊਜ਼ਪੇਪਰ ਆ ਉਹਨਾਂ ਦੀਆਂ ਵੈਬਸਾਈਟਾਂ ਤੇ ਜਾ ਕੇ ਦੇਖਿਆ ਵਾ ਕਿ ਉਹ ਇਹੀ ਵਰਤਾਂਤ ਦੇ ਰਹੇ ਨੇ ਕਿ ਇਹਨਾਂ ਨੂੰ ਗ੍ਰਿਫਤਾਰੀ ਦਾ ਖਦਸ਼ਾ ਸੀ, ਉਗਰਾਹਾਂ ਨੂੰ ਗ੍ਰਿਫਤਾਰੀ ਦਾ ਡਰ ਸੀ। ਨਹੀਂ, ਮੈਂ ਇਸ ਗੱਲ ਤੇ ਕਿਤੇ ਨਾ ਕਿਤੇ ਥੋੜਾ ਜਿਹਾ ਰੀਥਿੰਕ ਕਰਨ ਵਾਸਤੇ ਕਹੂੰਗਾ ਮੀਡੀਆ ਨੂੰ ਕਿ ਗ੍ਰਿਫਤਾਰੀ ਦਾ, ਜੇ ਗ੍ਰਿਫਤਾਰੀ ਕਰਨਾ ਦੇਖੋ ਤੇ ਉਗਰਾਹਾਂ ਕਿਤੇ ਬੈਠਾ ਵੀ, ਉਹ ਮਤਲਬ ਕਿ ਇਥੋਪੀਆ 'ਚ ਬੈਠਾ, ਉਹਨੂੰ ਜਦੋਂ ਮਰਜੀ ਭਗਵੰਤ ਮਾਨ ਵਾਲਾ ਏਰੀਆ ਉਹਨਾਂ ਦਾ ਜਦੋਂ ਮਰਜੀ ਫੜ ਸਕਦੇ ਆ। ਤੁਸੀਂ ਸੋਚ ਕੇ ਦੇਖੋ ਗੁਰਪ੍ਰੀਤ ਜੀ, ਤੁਹਾਨੂੰ ਫੜਨਾ ਹੋਵੇ ਜਾਂ ਮੈਨੂੰ ਫੜਨਾ ਹੋਵੇ ਸਰਕਾਰ ਨੇ, ਅਸੀਂ ਕਿਤੇ ਭੱਜੇ ਆ? ਜ਼ਰੂਰੀ ਤਾਂ ਨਹੀਂ ਉੱਥੇ ਹੀ ਫੜਨਾ। ਜੇ ਇਹਨਾਂ ਦੋਨਾਂ ਨੂੰ ਫੜਨਾ ਹੋਵੇ, ਲੀਡਰਾਂ ਨੂੰ, ਮੰਨ ਲਓ ਰਾਜੇਵਾਲ ਨੂੰ, ਤੇ ਉਹ ਤਾਂ ਆਪਣੇ ਘਰ 'ਚ ਵੀ ਉਹ ਨਜ਼ਰਬੰਦ ਕਰ ਸਕਦੇ, ਜਾ ਕੇ ਫੜਨ ਦੀ ਜ਼ਰੂਰਤ ਹੀ ਨਹੀਂ। ਸੋ ਦੈਟ ਮੇਰੇ ਖਿਆਲ ਦੇ ਨਾਲ ਦੇਖੋ ਮਸਲਾ ਗ੍ਰਿਫਤਾਰੀ ਦਾ ਨਹੀਂ, ਇਹ ਚੰਦ ਵਿਕੇ ਹੋਏ ਜਿਹੜੇ ਵੱਡੇ ਅਖਬਾਰ ਨੇ, ਵੱਡੇ ਚੈਨਲ ਨੇ। ਤੁਸੀਂ ਕਿ ਸਾਡੇ ਸੰਕਟ ਕੀ ਆ? ਸਾਡੇ ਸੰਕਟ ਵੱਖਰੀ ਕਿਸਮ ਦੇ ਆ।
ਔਰ ਸਾਨੂੰ ਝੋਕਿਆ ਕਿੱਧਰ ਜਾ ਰਿਹਾ ਹੈ, ਜਿਸ ਅੱਗ ਚੋਂ ਅਸੀਂ ਨਿਕਲ ਕੇ ਆਏ ਸਾਨੂੰ ਜੀ, ਦੁਬਾਰਾ ਉੱਥੇ ਹੀ ਝੋਕਿਆ ਜਾ ਰਿਹਾ। ਤੁਸੀਂ ਏਦਾਂ ਕਰੋ, ਆ ਹੁਣ 8 ਵਜੇ ਵਾਲਾ ਪ੍ਰਾਈਮ ਟਾਈਮ ਚੱਲਦਾ ਹੋਣਾ ਹੈ, ਤੁਸੀਂ ਜੀ, ਭਾਵੇਂ ਸ਼ਾਇਦ ਕਰਕੇ ਆਏ ਹੋਵੋਗੇ, ਮੈਨੂੰ ਪਤਾ ਹੈ ਤੁਸੀਂ ਬਹੁਤ ਤਿੱਖੀ ਨਿਗਾਹ ਰੱਖਦੇ ਹੋ, ਸਾਨੂੰ ਮਾਣ ਹੈ ਤੁਸੀਂ ਸਾਡੀ ਟੀਮ ਦਾ ਹਿੱਸਾ ਹੋ, ਕਿ ਇਸ ਵੇਲੇ ਜਿਹੜਾ ਮੇਨ ਸਟ੍ਰੀਮ ਪੰਜਾਬੀ ਚੈਨਲਾਂ ਦਾ ਜਿਹੜਾ ਪ੍ਰਾਈਮ ਟਾਈਮ ਆ, ਉਹਦੇ ਤੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਤੇ ਬਹਿਸ ਹੋ ਰਹੀ ਹੈ। ਜੀ, ਜੀ, ਮਤਲਬ ਕਿ ਤੁਸੀਂ ਦੇਖੋ ਕਿ ਹਿਮਾਚਲ ਤੇ ਪੰਜਾਬ ਵਾਲਾ ਮੁੱਦਾ ਸ਼ਾਂਤ ਹੋ ਚੁੱਕਾ ਹੈ। ਉਹ ਇੱਕ ਇਹਨਾਂ ਦਾ ਹੈਗਾ, ਮਤਲਬ ਹੁਣ ਮੈਂ ਕਹਿ ਨਹੀਂ ਸਕਦਾ, ਉੱਥੇ ਹਿਮਾਚਲ ਚ ਬੈਠਾ RSS ਦਾ ਹੀ ਬੰਦਾ, ਅਸੈਂਬਲੀ ਚ ਵੀ ਇਹਨਾਂ ਦੇ ਬੰਦਿਆਂ ਨੇ ਮੁੱਦਾ ਚੁੱਕਿਆ, ਸਾਰਾ ਕੁਝ ਜੀ, ਕੀਤਾ ਕਰਾਇਆ ਹੈ। ਉਹ ਖੜ ਚ ਬੱਸ ਤੋੜਨ ਵਾਲੇ ਵੀ ਅੱਜ ਫੜੇ ਗਏ, ਉਹਨਾਂ ਬਾਰੇ ਵੀ ਸ਼ੱਕ ਜਤਾਇਆ ਜਾ ਰਿਹਾ। ਤਾਂ ਮਤਲਬ ਉਹ ਮੁੱਦਾ ਤੇ ਸ਼ਾਂਤ ਹੋ ਗਿਆ, ਠੀਕ ਆ। ਉੱਥੇ ਵੀ ਕੁਝ ਲੋਕਾਂ ਨੇ ਗਲਤ ਕੀਤਾ, ਇੱਥੇ ਵੀ ਆਪਾਂ ਕਿਹਾ ਸੀਗਾ ਕਿ ਨਹੀਂ, ਪ੍ਰਾਈਵੇਟ ਵਹੀਕਲਾਂ ਤੇ ਜਾਂ ਸਰਕਾਰੀ ਬੱਸਾਂ ਤੇ ਧੱਕੇ ਨਾਲ ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ। ਅਸੀਂ ਵੀ ਕਿਹਾ ਚਲੋ ਇਧਰੋਂ ਵੀ ਸਾਡੇ ਬੰਦਿਆਂ ਨੇ ਵੀ ਕੁਝ ਗਲਤ ਕਰ ਲਿਆ ਹੋਵੇਗਾ, ਠੀਕ ਹੈ। ਤਾਂ ਗੱਲ ਆਈ ਗਈ ਹੋ ਗਈ, ਆ ਤੁਹਾਡੇ ਸਾਹਮਣੇ 2 ਦਿਨ ਤੋਂ ਬਿਲਕੁਲ ਸ਼ਾਂਤੀ ਹੈ। ਤਾਂ ਤੁਸੀਂ ਸੋਚ ਕੇ ਦੇਖੋ ਕਿ ਪ੍ਰਾਈਮ ਟਾਈਮ ਦੇ ਵਿੱਚ ਬਹਿਸਾਂ ਕੌਣ ਕਰਵਾ ਰਿਹਾ, ਹਿੰਦੂ ਸਿੱਖ ਕੌਣ ਬਣਾ ਰਿਹਾ ਹੈ? ਇਹ ਜ਼ਰਾ ਥੋੜਾ ਜਿਹਾ ਡੂੰਘਾਈ ਨਾਲ ਸੋਚੋ, ਕੀ ਸਾਡਾ ਇਹ ਸੰਕਟ ਹੈ ਇਸ ਵੇਲੇ? ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਕੀ ਸਾਡੇ ਲਈ ਸੰਕਟ ਨੇ ਇਸ ਵੇਲੇ? ਮਤਲਬ ਕਿ ਮੌਜੂਦਾ ਸੰਕਟ ਤੋਂ ਸਾਨੂੰ ਖਿੱਚ ਕੇ ਧੂ ਕੇ ਉਹਨਾਂ ਮੁੱਦਿਆਂ ਤੇ ਖੜਿਆ ਜਾ ਰਿਹਾ, ਜਿਹੜੇ ਮੁੱਦੇ ਸਾਡੇ ਵਾਸਤੇ ਹਾਲ ਫਿਲਹਾਲ ਠੀਕ ਹੀ ਨਹੀਂ ਹੈ, ਤੇ ਜਿਨ੍ਹਾਂ ਮੁੱਦਿਆਂ ਤੇ ਪੋਲਰਾਈਜੇਸ਼ਨ ਦਾ ਯਤਨ ਕਰ ਰਹੀਆਂ ਨੇ ਤੇਰਾ। ਤਾਂ ਇਹਨਾਂ ਦਾ ਇਹਦਾ ਮਤਲਬ ਇਹੋ ਆ ਕਿ ਨਤੀਜਾ ਇਹੋ ਆ ਕਿ ਬਈ ਟੀਚਾ ਇਹ ਰੱਖ ਲਿਆ ਕਿ ਪੋਲਰਾਈਜ਼ਡ ਕਰਨਾ ਇਸ ਸਮਾਜ ਨੂੰ। ਕਿਉਂਕਿ ਕਿਸਾਨ ਵਰਸਸ ਅਦਰਸ ਬਣਾ ਰਹੇ ਨੇ, ਉਧਰੋਂ ਜੋ ਇੱਧਰ ਲੱਗਾ। ਤੇ ਇਸ ਚੀਜ਼ ਨੂੰ ਸਮਝਣਾ ਪਵੇਗਾ, ਮੇਰੇ ਖਿਆਲ ਦੇ ਨਾਲ ਸਾਡੀਆਂ ਵੀ ਇੱਧਰਲੀਆਂ ਜਥੇਬੰਦੀਆਂ ਨੂੰ ਸਮਝਣਾ ਪਵੇਗਾ ਕਿ ਇਹਨਾਂ ਚੀਜ਼ਾਂ ਦਾ ਫਾਇਦਾ ਹੁਣ ਤੇ ਦੋਨੇ ਟੀਮਾਂ ਹੀ ਨਿੱਤਰ ਕੇ ਆ ਗਈਆਂ ਨਾ ਇੱਕੋ ਜੀਆਂ। ਅੱਗੇ ਤੇ ਮਤਲਬ ਕਿ ਆਪਾਂ ਇੱਕ ਗਿਣਦੇ ਸਾਂ ਭਾਜਪਾ, ਹੁਣ ਤਾਂ 2 ਹੀ ਨਿੱਤਰ ਗਈਆਂ। ਉਹਨੂੰ ਵੱਢਣਾ ਚਾਹੁੰਦੀ ਆ, ਉਹਨੂੰ ਕੱਟਣਾ ਚਾਹੁੰਦੀ ਆ। ਤਾਂ ਇਸ ਕਰਕੇ ਮੇਰੇ ਖਿਆਲ ਦੇ ਨਾਲ ਇਹਨਾਂ ਜਿਹੜੇ ਵਿਕੇ ਹੋਏ ਅਖਬਾਰ ਨੇ, ਵਿਕੇ ਹੋਏ ਚੈਨਲ ਨੇ, ਇਹਨਾਂ ਦੇ ਵਿੱਚ ਕੰਮ ਕਰਨ ਵਾਲੇ ਪੱਤਰਕਾਰਾਂ ਨੂੰ ਮੈਂ ਦੋਸ਼ ਨਹੀਂ ਦਊਂਗਾ, ਪਰ ਜਿਹੜੀ ਪੰਜਾਬੀ ਮੈਨੇਜਮੈਂਟ, ਕਿਉਂਕਿ ਇਹ ਤੇ ਇੱਕ ਤੇ ਅੰਬਾਨੀਆਂ ਮੂਨੀਆਂ ਦਾ ਨੈਟਵਰਕ ਆ, ਉਹਨਾਂ ਤੇ ਕਾਹਦਾ ਦੋਸ਼ ਆ? ਪਰ ਜਿਹੜੇ ਸਾਡੇ ਹੀ ਬੰਦੇ ਆਂਦੇ ਹੁੰਦੇ ਆ ਨਾ, ਖਾਣਾ ਹਲਵਾਈਆਂ ਦੇ ਤੇ ਭੌਂਕੜਾ ਕਸਾਈਆਂ ਦੇ, ਖਾਣਾ ਜਿਨ੍ਹਾਂ ਨੇ ਇੱਥੋਂ ਆ ਪੰਜਾਬ ਦੀ ਧਰਤੀ ਦਾ ਭੌਂਕਦੇ ਉਹ ਕਸਾਈਆਂ ਦੇ ਜਾ ਕੇ ਆ। ਇਹਨਾਂ ਦੀ ਜ਼ਮੀਰ ਜਿਹੜੀ ਆ ਉਹ ਜਾਗਣ ਦੀ ਮੇਰੇ ਖਿਆਲ ਦੇ ਨਾਲ ਜ਼ਰੂਰਤ ਹੈ। ਤੇ ਦੂਜੀ ਗੱਲ ਮੈਂ ਤਾਂ ਹੀ ਕਹਿ ਰਿਹਾ ਕਿ ਇਹ ਇੱਕ ਬਿਲਕੁਲ ਗਲਤ ਬਿਰਤਾਂਤ ਦਿੱਤਾ ਜਾ ਰਿਹਾ ਕਿ ਕਿਸਾਨ ਆਗੂ ਡਰ ਗਏ ਆ, ਫਲਾਂ ਟਮਕਾਂ। ਕੋਈ ਬੰਦਾ ਉੱਥੇ ਜੇਲ੍ਹ ਦੇ ਵਿੱਚ ਇਹਨਾਂ ਤੋਂ ਕਿਹੜਾ ਉੱਥੇ ਚੱਕੀ ਭਿਉਣੀ ਹੁੰਦੀ ਆ? ਇਹ ਤੇ ਉੱਥੇ ਠਾਠ ਨਾਲ ਸਾਫਾ ਝਾੜ ਕੇ ਬੈਠੇ ਹੁੰਦੇ ਆ ਜੀ। ਮੈਂ ਵੇਖਿਆ ਕਿਸਾਨ ਆਗੂ, ਇਹਨਾਂ ਦੀ ਇੱਜ਼ਤ ਬਹੁਤ ਹੁੰਦੀ ਆ, ਪੁਲਿਸ ਵਾਲੇ ਬਹੁਤ ਇੱਜ਼ਤ ਕਰਦੇ ਆ, ਕੈਦੀ ਬਹੁਤ ਇੱਜ਼ਤ ਕਰਦੇ ਆ, ਇਹਨਾਂ ਦੀ ਬਹੁਤ ਇੱਜ਼ਤ ਕਰਦੇ ਆ ਸਰ। ਇਹ ਮੈਂ ਤੁਹਾਨੂੰ ਸੱਚ ਦੱਸਦਾ, ਇਹਨਾਂ ਵਾਸਤੇ ਕੋਈ ਜੇਲ੍ਹ ਨਹੀਂ ਹੁੰਦੀ। ਇਹ ਤੁਰੇ ਫਿਰਦੇ, ਇਹਨਾਂ ਨੂੰ ਕੋਈ ਬੰਦ ਨਹੀਂ ਕਰਦਾ। ਇਹਨਾਂ ਨੇ ਕਿਹੜਾ ਨੱਠਣਾ ਹੁੰਦਾ, ਤੇ ਆਪ ਜੇਲ੍ਹਾਂ 'ਚ ਗਏ ਹੁੰਦੇ। ਤੋਂ ਦੂਜੀ ਗੱਲ ਜਿਹੜੀ ਆ ਕਿ ਇਹ ਬਿਲਕੁਲ ਡਿਫੇਮ ਕਰਨ ਦਾ ਇੱਕ ਵੱਖਰਾ ਢੰਗ ਲੱਭ ਲਿਆ ਇਹਨਾਂ ਨੇ। ਉਹਨਾਂ ਨੇ ਜੋ ਕੀਤਾ ਮੇਰੇ ਖਿਆਲ ਦੇ ਨਾਲ ਸਹੀ ਕੀਤਾ। ਕਿਉਂਕਿ ਇੱਕ ਅਸਲ ਕਾਰਨ ਜਿਹੜਾ ਗੁਰਪ੍ਰੀਤ ਜੀ ਇਹ ਆ ਕਿ ਜਿਵੇਂ ਮੈਂ ਵਾਰ-ਵਾਰ ਕਹਿਣਾ, ਮੇਰੀ ਗੱਲ ਨਾਲ ਬਹੁਤ ਹੱਦ ਤੱਕ ਕੁਝ ਲੋਕ ਸਹਿਮਤ ਹੋਣਗੇ, ਕੁਝ ਲੋਕ ਅਸਹਿਮਤ ਹੋਣਗੇ ਕਿ ਤੁਸੀਂ ਆਪਣਾ ਸਮਰਥਨ ਗਵਾ ਚੁੱਕੇ ਹੋ। ਤਾਂ ਇਹਨਾਂ ਨੂੰ ਪਤਾ ਹੈ ਕਿ ਜੇ ਮੰਨ ਲਓ ਅਸੀਂ ਜੁੱਤੀਆਂ ਖਾ ਕੇ ਕੁਝ ਘੰਟਿਆਂ ਬਾਅਦ ਜਾ ਕੇ ਟੇਬਲ ਤੇ ਬਹਿ ਜਾਾਂਗੇ ਤੇ ਲੋਕਾਂ ਨੇ ਲਾਹਣਤਾਂ ਪਾ ਕੇ ਸਾਨੂੰ ਮਾਰ ਦੇਣਾ ਹੈ, ਤੇ ਸਮਰਥਨ ਬਿਲਕੁਲ ਸਾਡਾ ਖੁਰ ਜਾਏਗਾ। ਠੀਕ ਹੈ ਨਾ? ਟੇਬਲ ਤੇ ਬੈਠਣ ਦਾ ਗੁਰਪ੍ਰੀਤ ਜੀ ਕੋਈ ਵੇਲਾ ਹੁੰਦਾ ਹੈ, ਕੋਈ ਸਮਾਂ ਹੁੰਦਾ। ਪੰਧੇਰ ਤੇ ਤਾਂ ਅੱਜ ਇਹਨਾਂ ਨੇ ਮੁਕੱਦਮਾ ਪਾ ਦਿੱਤਾ ਹੈ। ਠੀਕ ਹੈ ਨਾ ਜੀ? ਸੋ ਇਹੀ ਕਾਰਨ ਆ ਕਿ ਇਹਨਾਂ ਨੇ ਸੋਚਿਆ ਹੋਵੇਗਾ ਗ੍ਰਿਫਤਾਰੀ ਠੀਕ ਆ, ਉਹਨਾਂ ਨੇ ਭਰੋਸਾ ਮੰਗਿਆ ਕਿ ਉਹ ਭਰੋਸਾ ਮੰਗਣਾ ਵੀ ਕਿਤੇ ਨਾ ਕਿਤੇ ਸਰਕਾਰ ਤੇ ਬੜਾ ਸੋਚਿਆ ਸਮਝਿਆ ਨਿਸ਼ਾਨਾ ਹੈ ਕਿ ਬਈ ਤੁਸੀਂ ਵਿਸ਼ਵਾਸ ਗਵਾ ਚੁੱਕੇ ਹੋ, ਤੁਸੀਂ ਹਰਾਮਜ਼ਾਦਗੀ ਕੀਤੀ ਆ, ਤੁਸੀਂ ਕਮੀਨਗੀ ਕੀਤੀ ਆ, ਤੁਸੀਂ ਬੇਵਸਾਹੀ ਕੀਤੀ ਆ, ਤੁਸੀਂ ਅੱਗੇ ਕਰ ਚੁੱਕੇ ਹੋ। ਪਹਿਲਾਂ ਲਿਖਤੀ ਦਿਓ। ਖੁੱਡੀਆਂ ਸਾਹਿਬ ਨੂੰ ਉਹਨਾਂ ਨੇ ਅੱਗੇ ਲਾਇਆ ਕਿ ਨਹੀਂ ਜੀ ਅਸੀਂ ਭਰੋਸਾ ਦੇਨੇ, ਤੁਹਾਨੂੰ ਗ੍ਰਿਫਤਾਰ ਨਹੀਂ ਕਰਾਂਗੇ। ਤਾਂ ਉਹਨਾਂ ਦੇ ਕਹਿਣ ਦਾ ਮਤਲਬ ਸੀ ਕਿ ਤੁਹਾਡੀ ਜ਼ੁਬਾਨ ਤੇ ਹੋ, ਯਾਨੀ ਸਰਕਾਰ ਤੇ ਇੱਕ ਯਕੀਨ ਹੁੰਦਾ। ਜਿਹੜੀ ਸਟੇਟਮੈਂਟ ਸਰਕਾਰ ਦਿੰਦੀ ਹੈ ਉਸਨੂੰ ਆਪਾਂ ਇਹ ਕਹਿੰਦੇ ਆ ਕਿ ਇਹ ਸਰਕਾਰ ਦੀ ਸਟੇਟਮੈਂਟ ਹੈ, ਟੁੱਟਦੀ ਨਹੀਂ। ਪਰ ਜਦੋਂ ਯਕੀਨ ਸਰਕਾਰ ਗਵਾ ਬੈਠੇ ਤਾਂ ਫਿਰ ਉਹ ਲਿਖਤੀ ਇਸ ਕਰਕੇ ਮੰਗਿਆ ਜਾਂਦਾ ਹੈ ਕਿ ਤੁਹਾਡਾ ਯਕੀਨ ਹੈ ਨਹੀਂ,
ਪੰਜਾਬੀ ਚ ਆਪਾਂ ਕਹਿੰਦੇ ਇਹਨੂੰ ਬੇਜ਼ੁਬਾਨ ਬੰਦਾ, ਫਲਾਣੇ ਦੀ ਜ਼ੁਬਾਨ ਕੋ ਨਹੀਂ। ਸੋ ਇਸ ਵਾਸਤੇ ਉਹਨਾਂ ਨੇ ਇਹ ਚੀਜ਼ ਵੇਖੀ, ਇੱਕ ਤਾਂ ਸਰਕਾਰ ਨੂੰ ਘੇਰਿਆ ਕਿ ਤੁਹਾਡੇ ਤੇ ਯਕੀਨ ਨਹੀਂ, ਦੂਸਰਾ ਲੋਕਾਂ ਦਾ ਸੈਂਟੀਮੈਂਟ ਦੇਖਿਆ ਕਿ ਬਈ ਜੇ ਅਸੀਂ ਜਾ ਕੇ ਟੇਬਲ ਤੇ ਬਹਿ ਜਾਂਦੇ ਆ, ਅੱਗੇ ਹੀ ਬਥੇਰਾ ਕੁਝ ਸਾਡੇ ਉਲਟ ਚੱਲ ਰਿਹਾ, ਤਾਂ ਉਹ ਕਹਾਣੀ ਹੋਰ ਵੀ ਵਿਗੜ ਜਾਏਗੀ। ਬਾਕੀ ਤੁਹਾਨੂੰ ਪਤਾ ਹੀ ਆ, ਇੱਥੇ ਭਾਂਤ ਦੀਆਂ ਗੱਲਾਂ ਜਿਹੜੀਆਂ ਉਹ ਚੱਲਦੀਆਂ ਰਹਿੰਦੀਆਂ ਨੇ। ਫਿਲਹਾਲ ਇਹੋ ਹੀ ਮੇਰਾ ਤਾਂ ਕਹਿਣਾ ਆ ਕਿ ਕਿਸਾਨਾਂ ਨੇ ਜੋ ਕੀਤਾ ਸੋਚ ਸਮਝ ਕੇ ਕੀਤਾ। ਕਿਸਾਨ ਆਗੂ ਜਿਹੜੇ ਆ, ਕਿਉਂਕਿ ਐਸਕੇਐਮ ਵਾਲੇ ਵੀ ਬੜੇ ਤਜਰਬੇਕਾਰ ਆ, ਉਗਰਾਹਾਂ ਵੀ ਬਹੁਤ ਤਜਰਬੇਕਾਰ ਆ। ਉਹ ਇਹ ਹੈ ਨਹੀਂਗਾ ਕਿ ਕੱਲ ਦੇ ਛੋਕਰੇ ਆ ਜਿਹੜੇ ਨੇਤਾ ਬਣ ਗਏ, ਉਹਨਾਂ ਦੀ ਦਾੜੀ ਕੋਈ ਧੁੱਪ ਚ ਚਿੱਟੀ ਨਹੀਂ ਹੋਈ, ਸੰਘਰਸ਼ਾਂ ਚ ਹੀ ਚਿੱਟੀ ਹੋਈ ਆ। ਉਹ ਲਿਹਾਜ਼ਾ ਇਹ ਜੋ ਚੱਲਦਾ ਪਿਆ ਨੈਰੇਟਿਵ, ਇਹ ਮੇਰੇ ਖਿਆਲ ਦੇ ਨਾਲ ਜਿਹੜਾ ਹੈ ਉਹ ਗੋਦੀ ਮੀਡੀਆ ਜਿਹੜਾ ਪਦਾਇਸ਼ ਇੱਥੇ ਕਰ ਚੁੱਕਾ ਆਪਦੀ, ਤੇ ਉਹਦਾ ਹੀ ਵਰਤਾਂਤ ਹੈ। ਦੂਜੇ ਪਾਸੇ ਜੇ ਦੇਖੀਏ, ਪੰਜਾਬ ਹਰਿਆਣਾ ਦਾ ਖਨੌਰੀ ਬਾਰਡਰ ਜਿਹੜਾ ਉਹ ਅੱਜ ਖੁੱਲ ਗਿਆ। ਮੈਂ ਅਪਡੇਸ਼ਨ ਤੁਹਾਨੂੰ ਇਹਦੇ ਬਾਰੇ ਦੇ ਦੇਵਾਂ, ਕਿਉਂਕਿ ਇੱਥੇ ਕਾਫੀ ਵੱਡਾ ਤਾਮਝਾਮ ਸੀਗਾ। ਇਸ ਤੋਂ ਇਲਾਵਾ ਜੇ ਆਪਾਂ ਦੇਖੀਏ ਤਾਂ ਸ਼ੰਭੂ ਬਾਰਡਰ ਹੈ ਜਿਹੜਾ, ਉਹ ਵੀ ਪੂਰੀ ਤਰ੍ਹਾਂ 13 ਮਹੀਨਿਆਂ ਦੇ ਬਾਅਦ ਖੁੱਲ ਗਿਆ। ਉਹ ਚਲੋ ਠੀਕ ਆ, ਆਵਾਜਾਈ ਹੋ ਗਈ ਆ, ਜੋ ਉਹ ਚੱਲੀ ਜਾਂਦਾ। ਪਰ ਜੋ ਆਪਾਂ ਦੇਖ ਰਹੇ ਹਾਂ ਕਿ ਇਸ ਵੇਲੇ ਕਿਸਾਨਾਂ ਨੂੰ ਡਿਫੇਮ ਕਰਨ ਦਾ ਯਤਨ ਕੀਤਾ ਜਾ ਰਿਹਾ ਆਗੂਆਂ ਨੂੰ, ਇਹ ਬਹੁਤ ਹੀ ਮੰਦਭਾਗਾ। ਮੈਂ ਘੱਟੋ ਘੱਟ ਠੀਕ ਹੈ, ਮੈਂ ਕਿਸਾਨ ਆਗੂਆਂ ਦਾ ਵੀ ਆਲੋਚਕ ਹਾਂ, ਪਰੰਤੂ ਜੋ ਅਖਬਾਰਾਂ ਦਾ ਹਿੱਸਾ, ਟੈਲੀਵਿਜ਼ਨ ਦਾ ਹਿੱਸਾ ਵੱਡੇ ਪੱਧਰ ਤੇ ਇਸ ਖੇਡ ਚ ਲੱਗ ਗਿਆ, ਮੇਰੇ ਖਿਆਲ ਦੇ ਨਾਲ ਪੰਜਾਬ ਲਈ ਇਹ ਖਤਰਨਾਕ ਹੀ ਹੈ ਜੀ। ਸੋ ਜੇਕਰ ਹੁਣ ਅਗਲੀ ਖਬਰ ਦਾ ਰੁਖ ਕਰੀਏ ਤਾਂ ਅੱਜ ਬਜਟ ਇਜਲਾਸ ਦੀ ਸ਼ੁਰੂਆਤ ਹੋ ਗਈ ਹੈ ਜੀ ਪੰਜਾਬ ਦੇ ਵਿੱਚ, ਤੇ ਅੱਜ ਕਟਾਰੀਆ ਸਾਹਿਬ ਨੇ ਆਪਣਾ ਐਡਰੈਸ ਦਿੱਤਾ ਹੈ, ਜਿਹੜਾ ਭਾਸ਼ਣ ਦੇਣਾ ਹੁੰਦਾ ਸਭ ਤੋਂ ਪਹਿਲਾਂ ਦੇ ਵਿੱਚ, ਤੇ ਗੱਲ ਅੱਗੇ ਹੰਗਾਮੇ ਦੇ ਨਾਲ ਹੀ ਤੁਰੀ ਹੈ ਜੀ। ਪਾਇਓ ਜ਼ਰਾ ਚਾਨਣਾ। ਦੇਖੋ, ਹਾਂਜੀ, ਗੱਲ ਇਹ ਆ ਕਿ ਇਹ ਵੈਸੇ ਰੀਤ ਆ ਕਿ ਜਦੋਂ ਇਸ ਤਰ੍ਹਾਂ ਐਡਰੈਸ ਕਰਦੇ ਆ ਗਵਰਨਰ ਸਾਹਿਬ, ਉਹਨਾਂ ਨੂੰ ਬੇਰੋਕ ਸੁਣਿਆ ਜਾਂਦਾ ਹੈ। ਪਰੰਤੂ ਅੱਜ ਇਹਨਾਂ ਦੇ ਭਾਸ਼ਣ ਦੇ ਦੌਰਾਨ ਹੀ ਹੰਗਾਮਾ ਹੋਇਆ। ਇਸ ਤੋਂ ਇਲਾਵਾ ਜੇ ਵੇਖੀਏ ਤੇ ਕਾਂਗਰਸ ਨੇ ਵਾਕਆਊਟ ਵੀ ਕੀਤਾ। ਫਿਰ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਕਿਸਾਨ ਅੰਦੋਲਨ ਦੇ ਉੱਤੇ ਜੋ ਦਮਨ ਚੱਕਰ ਚੱਲਿਆ, ਉਸ ਦਾ ਮੁੱਦਾ ਉੱਠਿਆ ਪਟਿਆਲਾ ਦੇ ਵਿੱਚ। ਕਰਨਲ ਜੋ ਘਟਨਾਕ੍ਰਮ ਹੈ ਉਹਦੇ ਵਿੱਚ ਵੀ ਇੱਥੇ ਕਾਫੀ ਜ਼ਿਆਦਾ ਨੁਕ-ਝੋਕ ਹੋਈ ਆ, ਵਾਕਆਊਟ ਕੀਤਾ, ਯਾਨੀ ਕਾਂਗਰਸ ਨੇ ਇਹਨਾਂ ਮੁੱਦਿਆਂ ਤੇ ਬਾਹਰ ਆ ਕੇ ਵੀ ਗੱਲਾਂ ਬਾਤਾਂ ਕੀਤੀਆਂ। ਇਸ ਤੋਂ ਇਲਾਵਾ ਇੱਕ ਇੰਟਰਸਟਿੰਗ ਗੱਲ ਹੋਈ ਕਿ ਪ੍ਰਗਟ ਸਿੰਘ ਹੋਰਾਂ ਨੇ ਸਪੀਕਰ ਕੁਲਤਾਰ ਸਿੰਘ ਸੰਧਵਾ ਹੋਰਾਂ ਤੇ ਦੋਸ਼ ਲਾਇਆ ਕਿ ਤੁਸੀਂ ਕਿਹਾ ਕਿ ਮਤਲਬ ਕਿ ਕਿਸਾਨਾਂ ਦੇ ਧਰਨਿਆਂ ਦੀ ਵਜ੍ਹਾ ਨਾਲ ਨਸ਼ਾ ਵਧਿਆ, ਤੇ ਇਸ ਤੇ ਸਪੀਕਰ ਸਾਹਿਬ ਜਿਹੜੇ ਆ ਉਹ ਥੋੜੇ ਤੈਸ਼ ਦੇ ਵਿੱਚ ਆ ਗਏ, ਤੁਹਾਨੂੰ ਪਤਾ ਹੀ ਹੈ। ਤੇ ਉਹਨਾਂ ਨੇ ਕਿਹਾ ਕਿ ਤੁਸੀਂ ਗਲਤ ਕਹਿ ਰਹੇ ਹੋ, ਇਸ ਤਰ੍ਹਾਂ ਦਾ ਮੇਰਾ ਇੱਕ ਵੀ ਬਿਆਨ ਦਿਖਾ ਦਿਓ, ਬਿਨਾਂ ਸਿਰ ਪੈਰ ਤੋਂ ਗੱਲਾਂ ਨਾ ਕਰੋ। ਸਪੀਕਰ ਨੇ ਕਿਹਾ ਕਿ ਧਰਨੇ ਦੀ ਵਜ੍ਹਾ ਨਾਲ ਨਸ਼ਾ ਜਿਹੜਾ ਵਧਿਆ, ਇਹ ਮੈਂ ਕਦੇ ਗੱਲ ਨਹੀਂ ਕਹੀ। ਤੇ ਮੈਨੂੰ ਪੁਲਿਸੀ ਕਿ ਤੁਸੀਂ ਬਹੁਤ ਵਧੀਆ ਗੱਲ ਕਰਦੇ ਹੋ, ਪਰ ਇਹ ਮੇਰਾ ਭੁਲੇਖਾ ਹੀ ਰਿਹਾ। ਅਸਲ ਦੇ ਵਿੱਚ ਸਭ ਜਿਹੜਾ ਅੱਜ ਇਹ ਮੈਨੂੰ ਲੱਗਦਾ ਕਿਤੇ ਨਾ ਕਿਤੇ ਗੱਚਾ ਖਾ ਗਏ। ਪ੍ਰਗਟ ਸਿੰਘ ਹੈ ਨਾ ਜਿਹੜੇ, ਪ੍ਰਗਟ ਸਿੰਘ ਬੋਲਦੇ ਬਹੁਤ ਅੱਛਾ ਨੇ, ਤੁਸੀਂ ਤੇ ਬਿਹਤਰ ਜਾਣਦੇ ਹੋਵੋਗੇ, ਬੁਲਾਰੇ ਬਹੁਤ ਅੱਛੇ ਨੇ, ਇਨਸਾਨ ਅੱਛੇ ਨੇ, ਠੀਕ ਹੈ ਜੀ, ਤੇ ਕੈਪਟਨ ਰਹੇ ਨੇ। ਭਗਵੰਤ ਮਾਨ ਖੁਦ ਬਹੁਤ ਇੱਜ਼ਤ ਕਰਦੇ ਇਹਨਾਂ ਦੀ, ਤੁਸੀਂ ਦੇਖਿਆ ਹੋਣਾ। ਪਿਛਲੇ ਦਿਨ ਹੀ ਕਹਿ ਰਹੇ ਸੀ ਕਿ ਤੁਸੀਂ ਕੈਪਟਨ ਬਣੋ, ਤੁਸੀਂ ਇੰਡੀਆ ਦੇ ਕੈਪਟਨ ਵੀ ਰਹੇ ਹੋ, ਮੇਰੀ ਇੱਛਾ ਹੈ। ਯਾਦ ਆ ਨਾ ਤੁਹਾਨੂੰ, ਅਸੈਂਬਲੀ ਚ ਕਹਿ ਰਹੇ ਸਨ। ਤਾਂ ਖੈਰ ਜੀ ਜੀ ਜੀ, ਇਹ ਬਿਆਨ ਜੇ ਲੱਭਣਾ ਹੋਵੇ, ਮੈਂ ਇਹਦੀ ਥੋੜੀ ਖੋਜ ਕੀਤੀ ਕਿ ਇਹ ਬਿਆਨ ਦੇਖੋ ਅਸੈਂਬਲੀ ਚ ਜੇ ਮਾਮਲਾ ਉੱਠਿਆ ਗੁਰਪ੍ਰੀਤ ਜੀ, ਕੁਝ ਨਾ ਕੁਝ ਤਾਂ ਹੋਏਗਾ। ਤਾਂ ਮੈਂ ਜਦੋਂ ਇਹਨੂੰ ਫਾਈਂਡ ਆਊਟ ਕੀਤਾ ਤਾਂ ਇਹ ਬਿਆਨ ਇੱਕ ਅਖਬਾਰ ਚ ਬਲਤੇਜ ਪੰਨੂ ਦੇ ਨਾਮ ਹੇਠ ਲੱਗਿਆ। ਬਲਤੇਜ ਪੰਨੂ ਦੀ ਨਾਲ ਤਸਵੀਰ ਲੱਗੀ ਆ ਇੱਕ ਅਖਬਾਰ ਦੇ ਵਿੱਚ, ਤੇ ਆਨਿਆ ਉਹਦੇ ਚ ਲਿਖਿਆ ਕਿ ਨਸ਼ੇ ਦੀ ਸਮੱਸਿਆ ਤੇ ਬੇਰੁਜ਼ਗਾਰੀ ਆਪਸ ਵਿੱਚ ਜੁੜੇ ਹੋਏ ਹਨ। ਬੇਰੁਜ਼ਗਾਰੀ ਨਸ਼ਿਆਂ ਦਾ ਸਭ ਤੋਂ ਵੱਡਾ ਕਾਰਨ ਹੈ। ਹਾਈਵੇ ਤੇ ਸੜਕਾਂ ਬੰਦ ਹੋਣ ਕਾਰਨ ਉਦਯੋਗ ਅਤੇ ਕਾਰੋਬਾਰ ਪੂਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ। ਤੇ ਨਾਲ ਉਹਨਾਂ ਨੇ ਕਿਹਾ ਕਿ ਸਰਕਾਰ ਕਿਸਾਨਾਂ ਨਾਲ ਹੈ, ਪਰ ਇਸ ਤਰ੍ਹਾਂ ਸੜਕਾਂ ਜਾਮ ਕਰਕੇ ਲੜਾਈ ਨਹੀਂ ਜਿੱਤੀ ਜਾ ਸਕਦੀ। ਮਤਲਬ ਕਿ ਇਸ ਨੂੰ ਹੁਣ ਤੁਸੀਂ ਜੋੜ ਸਕਦੇ ਹੋ, ਜਿਵੇਂ ਉਹਨਾਂ ਨੇ ਕਿਹਾ ਕਿ ਨਸ਼ੇ ਦੀ ਸਮੱਸਿਆ ਤੇ ਬੇਰੁਜ਼ਗਾਰੀ ਆਪਸ ਦੇ ਵਿੱਚ ਜੁੜੇ ਹੈ, ਤੇ ਬੇਰੁਜ਼ਗਾਰੀ ਨਸ਼ਿਆਂ ਦਾ ਸਭ ਤੋਂ ਵੱਡਾ ਕਾਰਨ ਹੈ, ਤੇ ਹਾਈਵੇ ਤੇ ਸੜਕਾਂ ਬੰਦ ਹੋਣ ਕਾਰਨ ਉਦਯੋਗ ਅਤੇ ਕਾਰੋਬਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ। ਮਤਲਬ ਕਿ ਇਹ ਚੀਜ਼ ਜੁੜ ਕੇ ਆਪਾਂ ਕਹਿ ਲਈਏ ਕਿ ਉਹਨਾਂ ਨੇ ਜ਼ਰੂਰ ਇਨਡਾਇਰੈਕਟਲੀ ਇਧਰ ਨੂੰ ਗੱਲ ਤੋਰੀ ਆ। ਹੋਰ ਕਿਤੇ ਮੈਨੂੰ ਸੰਧਵਾ ਸਾਹਿਬ ਦਾ ਬਿਆਨ ਜਿਹੜਾ ਨਜ਼ਰ ਨਹੀਂ ਆਇਆ, ਪਰ ਪ੍ਰਗਟ ਸਿੰਘ ਹੋਰੀ ਕੱਚਾ ਖਾ ਗਿਆ। ਇਹ ਕਾਫੀ ਮਤਲਬ ਕਿ ਰੌਚਕ ਜਿਹਾ ਨਹੀਂ ਬਣਦਾ ਗੁਰਪ੍ਰੀਤ ਜੀ?
ਨਹੀਂ, ਇੱਥੇ ਮੈਂ ਜਾਣਕਾਰੀ ਸਾਂਝੀ ਕਰ ਦਿੰਦਾ ਮਿੰਟੂ ਜੀ। ਤੁਸੀਂ ਦੇਖਿਆ ਹੋਊਗਾ ਕਿ ਜਦੋਂ ਉਧਰ ਐਕਟੀਵਿਟੀ ਚੱਲ ਰਹੀ ਸੀ ਨਾ, ਇਹ ਦੱਸਿਆ ਇਹ ਜਾ ਰਿਹਾ ਕਿ ਦੁਪਹਿਰ ਨੂੰ ਹੀ ਇਹਨਾਂ ਦੀਆਂ ਵੀਡੀਓਜ਼ ਰਿਕਾਰਡ ਕਰਕੇ ਪੰਜ ਸ਼ਾਇਦ ਮੰਤਰੀ ਸੀ ਟੋਟਲ, ਤੇ ਪੰਜਵੇਂ ਸਪੀਕਰ ਤੇ 4 ਮੰਤਰੀ, ਉਹਨਾਂ ਦੀਆਂ ਵੀਡੀਓਜ਼ ਆਮ ਆਦਮੀ ਪਾਰਟੀ ਪੰਜਾਬ ਦੇ ਪੇਜ ਤੇ ਲਗਾਤਾਰ ਪਈਆਂ ਨੇ। ਉਹ ਜਿਹੜੀ ਵੀਡੀਓ ਹੈ ਉਸ ਦੇ ਵਿੱਚ ਇਹਨਾਂ ਦੀ ਸਪੀਕਰ ਸਾਹਿਬ ਦੀ, ਉਸ ਦੇ ਵਿੱਚ ਉਹ ਸਾਫ਼ ਕਹਿ ਰਹੇ ਨੇ, ਮੈਂ ਤੁਹਾਨੂੰ ਦੱਸ ਦਿੰਦਾ, ਉਹ ਕਹਿੰਦੇ ਨੇ ਕਿ ਪੰਜਾਬ ਦੀ ਸਰਹੱਦ ਤੁਸੀਂ ਬੰਦ ਕੀਤੀ ਹੋਈ ਹੈ, ਤੁਸੀਂ ਰੋਕਿਆ ਹੋਇਆ ਹੈ ਜਿਹੜਾ ਵਪਾਰ ਆਉਣਾ ਸੀ ਪੰਜਾਬ 'ਚ। ਕਹਿੰਦੇ ਵਪਾਰ ਆਊਗਾ, ਉਹਦੇ ਨਾਲ ਫਿਰ ਰੋਜ਼ਗਾਰ ਆਊਗਾ। ਜੇ ਰੋਜ਼ਗਾਰ ਨਹੀਂ ਹੈਗਾ ਹੁਣ ਕਹਿੰਦੇ ਨੌਜਵਾਨਾਂ ਦੇ ਕੋਲੋਂ, ਤੇ ਪੰਜਾਬ ਸਰਕਾਰ ਨੇ ਇਸੇ ਕਰਕੇ ਤਾਂ ਕਹਿੰਦੇ ਮੁਹਿੰਮ ਚਲਾਈ ਹੈ, ਜਿਹੜੀ ਅਸੀਂ ਚਲਾਈ ਹੋਈ ਹੈ ਨਸ਼ਿਆਂ ਵਿਰੋਧੀ ਮੁਹਿੰਮ, ਯੁੱਧ ਨਸ਼ਿਆਂ ਵਿਰੁੱਧ। ਉਹ ਕਹਿੰਦੇ ਵੀ ਇਹ ਯੁੱਧ ਨਸ਼ਿਆਂ ਵਿਰੁੱਧ ਦੇ ਕਰਕੇ ਹੀ ਸਾਨੂੰ ਇਹ ਵੀ ਐਕਟੀਵਿਟੀ ਕਰਨੀ ਪਈ ਹੈ ਵੀ ਪੰਜਾਬ 'ਚ ਨਸ਼ਾ ਵੱਧ ਰਿਹਾ, ਕਾਰੋਬਾਰ ਹੈ ਨਹੀਂ, ਲੋਕਾਂ ਦੇ ਕੋਲ ਕੰਮ ਹੈ ਨਹੀਂ, ਇਸ ਕਰਕੇ ਲੋਕ ਨਸ਼ਾ ਕਰ ਰਹੇ ਨੇ। ਫਿਰ ਗੁਰਪ੍ਰੀਤ ਜੀ ਇੰਟਰਸਟਿੰਗ ਚੀਜ਼ ਦੇਖੋ ਕਿ ਜਿਹੜੀ ਮੈਂ ਗੱਲ ਕਹੀ ਆ ਉਹੀ ਗੱਲ ਤੁਸੀਂ ਉਹਨਾਂ ਦੀ ਵੀਡੀਓ 'ਚ ਚੱਕੀ ਆ, ਮੈਂ ਅਖਬਾਰ 'ਚੋਂ ਚੱਕੀ ਆ। ਇਟ ਮੀਨ ਕਿ ਸਕ੍ਰਿਪਟ ਉੱਤੋਂ ਹੀ ਆਈ ਆ, ਸਾਰਿਆਂ ਨੇ ਵੱਖੋ ਵੱਖ ਆਪਦੇ ਕਰੈਕਟਰ, ਡਾਇਰੈਕਟਰ ਫਿਲਮ ਦਾ ਇੱਕੋ ਹੀ ਸੀ, ਫਿਲਮ ਦਾ ਡਾਇਰੈਕਟਰ ਉਹੀ ਗੱਲ ਇੱਕੋ ਹੀ ਹੈ। ਕਿਉਂਕਿ ਜੇਕਰ ਉਸ ਦਾ ਹੈਡਿੰਗ ਦੇਖਦੇ ਆ ਨਾ 4-5 ਵੀਡੀਓ ਦਾ, ਮੈਂ ਮਾਫੀ ਚਾਹੁੰਦਾ, ਆਪਾਂ ਮੈਂ ਹੁਣੇ ਖੋਲ ਹੀ ਲੈਣਾ ਨਾਲੋਂ ਨਾਲ, ਇਹ ਆਮ ਆਦਮੀ ਪਾਰਟੀ ਪੰਜਾਬ ਦਾ ਪੇਜ ਜੇਕਰ ਆਪਾਂ ਖੋਲ ਲੈਨੇ ਆ, ਉਹਦੇ ਵਿੱਚ ਸੇਮ ਹੀ ਟਾਈਟਲ ਸਾਰੀਆਂ ਵੀਡੀਓਜ਼ ਦੇ ਉੱਪਰ ਪਿਆ ਹੋਇਆ। ਉਹਦੇ ਉਸੇ ਟਾਈਟਲ ਦੇ ਹੇਠ ਥੋੜੀ ਥੋੜੀ ਡਿਸਕ੍ਰਿਪਸ਼ਨ ਜਿੱਦਾਂ ਆਪ ਲਿਖੀ ਹੁੰਦੀ ਉਹ ਲਿਖੀ ਹੋਈ ਹੈ, ਤੇ ਵੀਡੀਓਜ਼ ਵੱਖ-ਵੱਖ ਲੀਡਰਾਂ ਦੀਆਂ ਨੇ, ਲਗਾਤਾਰ ਲੀਡਰ ਉਹਦੇ ਵਿੱਚ ਆਉਂਦੇ ਨੇ। ਉਸ ਸਭ ਤੋਂ ਪਹਿਲੀ ਸ਼ਾਇਦ ਵੀਡੀਓ ਉਸ ਦੇ ਵਿੱਚ ਲਾਲਜੀਤ ਸਿੰਘ ਭੁੱਲਰ ਹੋਣਾ ਦੀ ਆਉਂਦੀ ਹੈ, ਤੇ ਫਿਰ ਅੰਤਲੀ ਵੀਡੀਓ ਜਿਹੜੀ ਉਹ ਸਪੀਕਰ ਸਾਹਿਬ ਦੀ ਆਉਂਦੀ ਹੈ। ਇਸ ਤਰ੍ਹਾਂ ਨਾਲ ਸੀਗਾ ਉੱਥੇ ਇਹਨਾਂ ਨੇ ਪੂਰਾ ਰੌਚਕ ਗੱਲ ਹੈ ਕਿ ਇਸ ਅਖਬਾਰ ਦੇ ਵਿੱਚ ਵੀ ਲਾਲਜੀਤ ਭੁੱਲਰ ਹੋਰਾਂ ਦਾ ਵੀ ਬਿਆਨ ਲੱਗਾ ਹੋਇਆ, ਨਾਲ ਫੋਟੋ ਸਮੇਤ ਚੀਮਾ ਸਾਹਿਬ ਦਾ ਵੀ ਲੱਗਾ ਹੋਇਆ। ਮਤਲਬ ਕਿ ਜੀ ਮੈਂ ਦੱਸ ਦਿਆਂ ਕਿ ਇਹਦੇ ਵਿੱਚ ਸੀਗੇ ਜਿਹੜੇ ਇਹਨਾਂ ਦੇ ਮਾਲਵਿੰਦਰ ਕੰਗ ਹੋਣੇ ਨੇ, ਪਹਿਲਾਂ ਇਹਨਾਂ ਦੇ ਬੁਲਾਰੇ ਸੀ ਤੇ ਹੁਣ ਐਮਪੀ ਵੀ ਨੇ, ਉਹ ਬੋਲ ਰਹੇ ਨੇ। ਉਸ ਤੋਂ ਬਾਅਦ ਰਾਜਜੀਤ ਭੁੱਲਰ, ਫਿਰ ਸਪੀਕਰ ਸਾਹਿਬ, ਫਿਰ ਹਰਪਾਲ ਚੀਮਾ, ਫਿਰ ਇਹਨਾਂ ਦੇ ਮੰਤਰੀ ਟੌਂਗ, ਇਹ ਸਾਰੇ ਨੇ ਜੀ, ਇਹ ਕੁੱਲ ਇੰਨੇ ਜਾਣੇ ਸੀ। ਤੇ ਇਹਨਾਂ ਨੇ ਲਿਖਿਆ ਹੋਇਆ ਸੀ ਕੇਂਦਰ ਵਿਰੁੱਧ ਲੜੀਏ ਪਰ ਪੰਜਾਬ ਦਾ ਨੁਕਸਾਨ ਨਾ ਕਰੀਏ। ਇਸ ਟਾਈਟਲ ਦੇ ਥੱਲੇ ਫਿਰ ਥੋੜੀ ਜਿਹੀ ਡਿਸਕ੍ਰਿਪਸ਼ਨ ਲਿਖੀ ਹੁੰਦੀ ਹੈ, ਫਿਰ ਨਾਲ ਲਿਖਿਆ ਹੁੰਦਾ ਵੀ ਕਿਹੜਾ ਮੰਤਰੀ ਹੈ ਤੇ ਕੀ ਉਹਦੀ ਡੈਜ਼ਿਗਨੇਸ਼ਨ ਹੈ, ਤੇ ਥੱਲੇ ਵੀਡੀਓ ਚੱਲ ਰਹੀ ਹੈ ਉਹਨਾਂ ਦੀ। ਨਹੀਂ ਫਿਰ ਇਹਦਾ ਮਤਲਬ ਹੈ ਕਿ ਜਿਹੜੇ ਸਪੀਕਰ ਸਾਹਿਬ ਆ ਉਹ ਜਿਵੇਂ ਅੱਗੇ ਘਿਰ ਗਏ ਸਨ ਥਾਣੇਦਾਰ ਵਾਲੇ ਮੁੱਦੇ ਤੇ, ਤਾਂ ਫਿਰ ਉਹਨਾਂ ਨੇ ਉਹ ਜੋ ਗੱਲ ਇਨਡਾਇਰੈਕਟਲੀ ਕਹੀ ਹੈ, ਡਾਇਰੈਕਟਲੀ ਨਹੀਂ ਕਹੀ ਕਿ ਤੁਹਾਡੇ ਕਰਕੇ ਨਸ਼ੇ ਵਧੇ ਆ, ਤਾਂ ਜੋੜਿਆ ਗਿਆ ਕਿ ਉਦਯੋਗ ਜਾਂ ਰੋਜ਼ਗਾਰ ਤੇ ਉਹ ਬੇਰੁਜ਼ਗਾਰੀ ਜਿਹੜੀ ਉਹ ਨਸ਼ਿਆਂ ਦਾ ਕਾਰਨ ਬਣ ਰਹੀ ਆ। ਸਿੱਧਾ ਤਾਂ ਨਹੀਂ, ਪਰ ਅਸਿੱਧੇ ਢੰਗ ਨਾਲ ਉਹਨਾਂ ਨੇ ਕਿਹਾ। ਪਰ ਉੱਥੇ ਮੇਰੇ ਖਿਆਲ ਦੇ ਨਾਲ ਪ੍ਰਗਟ ਸਿੰਘ ਹੁਰਾਂ ਨੂੰ ਇਹੀ ਗੱਲ ਕਹਿਣੀ ਚਾਹੀਦੀ ਸੀ ਕਿ ਤੁਸੀਂ ਅਸਿੱਧੇ ਢੰਗ ਨਾਲ ਵੀ ਨਸ਼ੇ ਵਾਸਤੇ ਵੀ ਕਿਸਾਨ ਨੂੰ ਜ਼ਿੰਮੇਵਾਰ ਬਣਾ ਦਿੱਤਾ ਜੇ। ਜੀ ਗੱਲਾਂ ਤਾਂ ਦੋ ਬਣਦੀਆਂ ਸੀ ਵੈਸੇ। ਜੀ ਜੀ ਚਲੋ ਕੋਈ ਨਾ, ਕਈ ਵਾਰੀ ਮਾਹਰ ਕੈਪਟਨ ਵੀ ਜਿਹੜਾ ਹੁੰਦਾ ਉਹਦੇ ਹੱਥੋਂ ਵੀ ਬਾਲ ਨਿਕਲ ਜਾਂਦੀ ਹੈ ਤੇ ਗੋਲ ਆਪਣੇ ਪਾਲੇ 'ਚ ਕਈ ਵਾਰੀ ਵੜ ਜਾਂਦਾ ਹੁੰਦਾ। ਉਹ ਵੀ ਗੱਲ ਚੱਲਦੀ ਹੈ ਨਾ, ਕਹਿੰਦਾ ਭਾਈ ਤੂੰ ਆਪਣੇ ਵੱਲ ਗੋਲ ਕਾਤੇ ਕਰ ਲਿਆ, ਕਹਿੰਦਾ ਉਧਰ ਕਰਨ ਨਹੀਂ ਸੀ ਦਿੰਦੇ, ਪਰ ਆਪਾਂ ਅੱਗੇ ਚੱਲਦੇ ਹਾਂ। ਨਹੀਂ ਐਸੀ ਕੋਈ ਗੱਲ ਨਹੀਂ ਹੈ। ਬਾਕੀ ਸੰਧਵਾ ਸਾਹਿਬ ਜਦੋਂ ਦੇਖੋ ਜਿਸ ਜੱਜ ਤੇ ਦੋਸ਼ ਲੱਗੇ ਹੋਣ, ਜਿਸਨੇ ਆਪਣੇ ਆਪ ਨੂੰ ਇੱਕ ਕਟਹਿਰੇ 'ਚ ਖੜਾ ਕਰਨਾ ਹੋਵੇ, ਉਹ ਆਪਦੇ ਹਿਸਾਬ ਕਿਤਾਬ ਨਾਲ ਹੀ ਚੱਲੂਗਾ ਜੀ। ਜੀ ਵੈਸੇ ਤੇ ਵੀ ਪਰ ਸੰਧਵਾ ਸਾਹਿਬ ਜਿੱਦਾਂ ਦੇ ਲੀਡਰ ਨੇ, ਜਿੱਦਾਂ ਦਾ ਪਰਿਵਾਰਕ ਪਿਛੋਕੜ ਹੈ, ਉਹਨਾਂ ਤੋਂ ਆਸ ਕੀਤੀ ਜਾਂਦੀ ਹੈ ਕਿ ਉਹ ਸੂਝਵਾਨ ਢੰਗ ਦੇ ਨਾਲ ਵਿਚਰਨ ਤੇ ਚੰਗੀ ਗੱਲ ਕਰਨ। ਪਰ ਆਪਾਂ ਅੱਗੇ ਚੱਲਦੇ ਹਾਂ ਜੀ। ਅੰਮ੍ਰਿਤਪਾਲ ਸਿੰਘ ਉਹਨਾਂ ਦੇ ਸਾਥੀਆਂ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ ਜੀ। ਕਿੰਨੇ ਸਾਥੀਆਂ ਨੂੰ ਪੇਸ਼ ਕੀਤਾ ਗਿਆ ਅਦਾਲਤ 'ਚ? ਇਹ ਤਾਂ ਮੇਰੇ ਖਿਆਲ ਦੇ ਨਾਲ 7 ਨੇ ਟੋਟਲ ਜੀ। ਤੇ ਇਹਨਾਂ ਦਾ ਜਿਹੜਾ ਰਿਮਾਂਡ ਸੀਗਾ ਉਹ ਮੰਗਿਆ ਵੀ 7 ਦਿਨ ਦਾ ਗਿਆ ਸੀਗਾ, ਪਰ 4 ਦਿਨ ਦਾ ਰਿਮਾਂਡ ਜਿਹੜਾ ਹੈ ਉਹ ਦਿੱਤਾ ਗਿਆ। 4 ਦਿਨ ਦਾ ਰਿਮਾਂਡ ਮਿਲਿਆ। ਤਾਂ ਹੁਣ ਇਹਦੇ ਵਿੱਚ ਮੇਰੇ ਖਿਆਲ ਦੇ ਨਾਲ ਟ੍ਰਾਇਲ ਜਿਹੜਾ ਬਹੁਤ ਜਲਦੀ ਸ਼ੁਰੂ ਹੋਏਗਾ। ਰਿਮਾਂਡ ਖਤਮ ਹੋਣ ਤੋਂ ਬਾਅਦ ਜੁਡੀਸ਼ੀਅਲ ਇਹਨਾਂ ਨੂੰ ਕਰ ਦਿੱਤਾ ਜਾਏਗਾ। ਰਿਮਾਂਡ ਵੀ ਬਹੁਤਾ ਜ਼ਿਆਦਾ ਨਹੀਂ ਇਹਨਾਂ ਦਾ ਮਿਲਣਾ ਸੀਗਾ, ਮੇਰੇ ਖਿਆਲ ਦੇ ਨਾਲ ਇੱਕ ਫਾਰਮੈਲਿਟੀ ਆ। ਕਿਉਂਕਿ ਅਖੇ ਮੋਬਾਈਲ ਬਰਾਮਦ ਕਰਨੇ ਨੇ, ਵੈਪਨ ਬਰਾਮਦ ਕਰਨੇ ਨੇ। ਜਿਹੜੇ ਬੰਦੇ ਪਹਿਲਾਂ ਹੀ 2-2 ਸਾਲ ਤੋਂ ਤੁਹਾਡੀ ਕਸਟਡੀ 'ਚ ਆ, ਉਹ ਕੀ ਬਰਾਮਦ ਕਰਵਾਉਣਗੇ? ਆਪਾਂ ਨੂੰ ਪਤਾ ਮੋਬਾਈਲ ਵਗੈਰਾ ਤੇ ਪ੍ਰਧਾਨ ਮੰਤਰੀ ਤਾਂ ਲਾਈਵ ਹੀ ਸੀਗਾ ਜਦੋਂ ਫੜਿਆ, ਪੱਠੇ ਵੜਦੇ ਜਦੋਂ ਕਹਿੰਦਾ ਪੁਲਿਸ ਪੈ ਗਈ, ਉਹ ਪੁਲਿਸ ਪੈ ਗਈ ਆ। ਉਹਦਾ ਮੋਬਾਈਲ ਦੇਖੋ ਕਿੱਥੇ, ਉਹਨੇ ਕਿਤੇ ਸਮੁੰਦਰ 'ਚ ਸੁੱਟ ਦਿੱਤਾ ਸੀਗਾ। ਮਤਲਬ ਕਿ ਫਾਰਮੈਲਿਟੀਆਂ ਨੇ, ਬਹੁਤ ਜਲਦੀ ਇਹਨਾਂ ਨੂੰ ਜੁਡੀਸ਼ੀਅਲ ਕਰ ਦਿੱਤਾ ਜਾਏਗਾ। ਪਰ ਅੱਜ ਜਿਹੜਾ ਆਪਾਂ ਦੇਖ ਰਹੇ ਹਾਂ, ਜੋ ਅੱਜ ਇੱਥੇ ਡਿਬੇਟਾਂ ਦਾ ਵਿਸ਼ਾ ਬਣ ਗਿਆ, ਉਹ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਅਸਿੱਧੇ ਢੰਗ ਨਾਲ ਅਮਿਤ ਸ਼ਾਹ ਨੇ ਇੱਕ ਬਿਆਨ ਵੀ ਦਿੱਤਾ ਅੱਜ ਸ਼ਾਇਦ ਰਾਜ ਸਭਾ ਦੇ ਵਿੱਚ, ਕਿ ਕੁਝ ਲੋਕ
ਪਿੰਡਰਾਂ ਵਾਲਾ ਬੰਨ ਦਾ ਯਤਨ ਕਰ ਰਹੇ ਨੇ ਤੇ ਅੱਜ ਕੱਲ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਆ। ਤਾਂ ਉੱਥੋਂ ਹੀ ਇਹਨਾਂ ਨੇ ਮਤਲਬ ਕਿ ਆਪਣੇ ਜਿਹੜੇ ਇੱਥੇ ਕੁਝ ਬੈਠੇ ਨੇ ਮਹਾਰਥੀ, ਉਹਨਾਂ ਨੇ ਇੱਥੇ ਫੜ ਕੇ ਤੇ ਘੰਟਿਆਂ ਘੰਟਿਆਂ ਦੇ ਪ੍ਰਾਈਮ ਸ਼ੋਅ ਜਿਹੜੇ ਕੀਤੇ ਇਹਨਾਂ ਮੁੱਦਿਆਂ ਤੇ। ਤਾਂ ਬਹਰਹਾਲ ਅਮਰਤਪਾਲ ਸਿੰਘ ਦਾ ਨਾਮ ਸ਼ਾਇਦ ਨਹੀਂ ਲਿਆ ਗਿਆ ਪਾਰਲੀਮੈਂਟ ਦੇ ਵਿੱਚ, ਕਿਉਂਕਿ ਉਹ ਖੁਦ ਪਾਰਲੀਮੈਂਟ ਮੈਂਬਰ ਆ। ਤਾਂ ਬਹਰਹਾਲ ਇਹੋ ਹੀ ਵੱਡੀ ਖਬਰ ਆ ਕਿ ਪੰਜਾਬ ਦੀ ਜੇਲ੍ਹ ਇਹਨਾਂ ਨੂੰ ਆਖਿਰ 2 ਸਾਲਾਂ ਬਾਅਦ ਜਿਹੜੀ ਆ ਭਾਈ ਉਹ ਨਸੀਬ ਹੋਏਗੀ। ਘੱਟੋ ਘੱਟ ਜੇਲ੍ਹ ਦੇ ਵਿੱਚ ਤੇ ਸੀਗੇ, ਪੰਜਾਬ ਦੀ ਜੇਲ੍ਹ ਵੀ ਨਸੀਬ ਹੋਣੀ ਨਾ ਗੁਰਪ੍ਰੀਤ ਜੀ ਬਹੁਤ ਵੱਡੀ ਗੱਲ ਹੈ। ਜਦੋਂ ਬੰਦਾ 3000 ਕਿਲੋਮੀਟਰ 4000 ਕਿਲੋਮੀਟਰ ਕੈਦ ਹੋਵੇ ਤੇ ਇਹੀ ਕਹਿੰਦਾ ਵੀ ਕੈਦ ਤੇ ਚਲੋ ਕੱਟਣੀ ਖਸਮਾਂ ਦਾ ਸਿਰ ਖਾਵੇ, ਘੱਟੋ ਘੱਟ ਆਪਣੀ ਭੋਏ ਤੇ ਜਾ ਕੇ ਕੱਟ ਲਈਏ। ਸੋ ਇਹ ਬੜੀ ਵੱਡੀ ਰਿਲੀਫ ਹੈ ਪਰਿਵਾਰਾਂ ਵਾਸਤੇ, ਬੜੀ ਰਿਲੀਫ ਆ ਕਿ ਉਹ ਪੈਸਾ ਖਰਚ ਕੇ ਜਾਂਦੇ ਸੀ ਜਾਂ SGPC ਜਾਂ ਕੁਝ ਹੋਰ ਜਥੇਬੰਦੀਆਂ ਸਹਾਇਤਾ ਵੀ ਕਰਦੀਆਂ ਸੀ ਕੁਝ ਪਰਿਵਾਰਾਂ ਦੀਆਂ। ਤਾਂ ਮੇਰੇ ਖਿਆਲ ਦੇ ਨਾਲ ਡੈਫੀਨੇਟਲੀ ਚਲੋ ਕੇਸ ਤੇ ਹੁਣ ਜੋ ਚੱਲਣਾ ਚੱਲੇਗਾ, ਉਹਨਾਂ ਨੂੰ ਰਿਲੀਫ ਆ। ਜਿਹੜੇ ਕੈਦੀ ਉੱਥੇ ਡਿਬਰੂਗੜ੍ਹ ਦੇ ਵਿੱਚ ਸੀ ਉਹਨਾਂ ਨੂੰ ਮਾਨਸਿਕ ਤੌਰ ਤੇ ਕੁਛ ਨਾ ਕੁਛ ਰਿਲੀਫ ਮਿਲੇਗੀ ਕਿ ਉਹ ਆਪਣੇ ਪੰਜਾਬ ਚ ਆ ਗਏ, ਆਪਣੇ ਬੰਦਿਆਂ ਚ ਰਹੂਗੇ। ਬਹੁਤ ਮਾਨਸਿਕ ਤੌਰ ਤੇ ਨਾ ਕਹਿ ਲਓ ਕਿ ਰਿਲੀਫ ਮਿਲਦੀ ਹੈ। ਬਾਕੀ ਤਾਂ ਸਾਰਾ ਕੁਝ ਉਹੀ ਚੱਲਣਾ ਜੀ ਫਿਲਹਾਲ। ਤੇ ਉਹਦਾ ਜਿਹਦਾ ਮੁਕੱਦਮਾ ਕੱਲਾ ਅਜਨਾਲੇ ਵਾਲਾ ਜਿਹਦੇ ਚ ਗ੍ਰਿਫਤਾਰੀ ਪਾਈ ਆ, ਉਹ ਬਹੁਤ ਜਲਦੀ ਜ਼ਮਾਨਤ ਹੋ ਜਾਣਗੀਆਂ। 60-70 ਦਿਨਾਂ ਬਾਅਦ ਜ਼ਮਾਨਤ ਹੋ ਜਾਏਗੀ ਜੇ ਕਿਸੇ ਤੇ ਹੋਰ ਕੋਈ ਵੱਖਰਾ ਕੇਸ ਨਾ ਹੋਇਆ ਜੀ। ਸੋ ਅੱਗੇ ਵਧਦੇ ਹਾਂ ਅਗਲੀ ਖਬਰ ਦੇ ਵੱਲ। ਤੇ ਮਾਨ ਸਾਹਿਬ ਨੇ ਇੱਕ ਵਾਰ ਹੋਰ ਗੱਪ ਰੇੜ ਦਿੱਤਾ ਹੈ ਜੀ। ਕਿਹੜਾ ਗੱਪ ਮਾਰਿਆ ਹੁਣ? ਹਾਂਜੀ ਦੇਖੋ, ਇਹਨਾਂ ਦਾ ਮੁਕਾਬਲਾ ਰਹਿੰਦਾ 10 ਕੀ ਮੁਕਾਬਲਾ, ਤਾਂ ਇਹਨਾਂ ਦਾ ਮੁਕਾਬਲਾ ਰਹਿੰਦਾ ਮੋਦੀ ਸਾਹਿਬ ਦੇ ਨਾਲ। ਤੇ ਟਰੰਪ ਇਹਨਾਂ ਦਾ ਤੁਹਾਨੂੰ ਪਤਾ ਹੀ ਆ, ਉਹ ਤੇ ਕਹ ਲਓ ਕਿ ਬਹੁਤ ਫਾਸਟ ਰਨਰ ਹੈ। ਤਾਂ ਗੱਲ ਇਹ ਆ ਕਿ ਜੀ ਦੇਖੋ, ਇਸ ਮਾਮਲੇ ਦੇ ਵਿੱਚ ਇਹਨਾਂ ਨੇ ਅੱਜ ਆਪਣੇ ਪੇਜ ਤੇ ਪਾਇਆ ਕਿ EWS ਕੋਟਾ ਅਸੀਂ ਦਿੱਤਾ ਹੈ ਜੀ, ਇਹ ਕੀਤਾ ਵਾਹ ਕੀਤਾ ਹੈ, ਮਤਲਬ ਕਿ ਉਹਦਾ ਕ੍ਰੈਡਿਟ ਇਹ ਲੈ ਗਏ। ਦਰਅਸਲ ਕੀ ਹੈ ਕਿ ਉਹਦੇ ਤੇ ਸ਼ਾਇਦ ਆਪਾਂ ਵੀ ਬਹੁਤ ਪਹਿਲਾਂ ਖਬਰ ਕੀਤੀ ਸੀਗੀ ਜੀ। ਤੇ ਉਹ EWS ਕੋਟਾ ਜਿਹੜਾ ਉਹ ਪਹਿਲਾਂ ਹੀ ਨਿਰਧਾਰਿਤ ਹੈ ਰਾਈਟ ਟੂ ਐਜੂਕੇਸ਼ਨ ਦੇ ਵਿੱਚ। ਤੇ ਇਸ ਤੋਂ ਇਲਾਵਾ 2012 ਚ ਇੱਕ ਰੂਲ ਬਣਾ ਕੇ ਉਸ ਨੂੰ ਲਾਗੂ ਨਹੀਂ ਸੀ ਕੀਤਾ ਗਿਆ ਜੀ ਪੰਜਾਬ ਦੇ ਵਿੱਚ। ਬਹਰਹਾਲ ਹੋਇਆ ਕੀ ਆ ਕਿ ਇਹ ਹਾਈ ਕੋਰਟ ਨੇ ਜਨਵਰੀ ਚ ਰੂਲਿੰਗ ਦੇ ਦਿੱਤੀ ਸੀ ਕਿ ਤੁਹਾਨੂੰ ਉਹ ਜਿਹੜਾ ਕੋਟਾ ਲਾਗੂ ਕਰਨਾ ਪਊਗਾ। ਹੁਣ ਛਿੱਤਰਾਂ ਦੀ ਮਾਰੀ 9 ਮਣ ਝੜਦੀ ਆ। ਮਾਮਲਾ ਤੇ ਜਿਹੜਾ ਹੈ ਉਹ ਤੁਰਿਆ ਗਾਂ ਦੀ ਗਾਂ। ਤੁਸੀਂ ਵੇਖੋ ਕਿ ਕਿਸੇ ਨੇ ਪਟੀਸ਼ਨ ਕੀਤੀ ਫਾਈਲ ਜਾ ਕੇ ਹਾਈ ਕੋਰਟ ਦੇ ਵਿੱਚ, ਹਾਈ ਕੋਰਟ ਨੇ ਆਪਣਾ ਫੈਸਲਾ ਸੁਣਾ ਦਿੱਤਾ, ਨਿਰਣਾ ਸੁਣਾ ਦਿੱਤਾ। ਆਖੇ ਤੂੰ ਕੌਣ, ਮੈਂ ਆ ਜੀ ਖਾਮਖਾ, ਦਾਸ ਨੂੰ ਖਾਮਖਾ ਕਹਿੰਦੇ ਆ। ਇਹ ਖਾਮਖਾ ਹੀ ਕ੍ਰੈਡਿਟ ਲਈ ਜਾਂਦੇ ਆ। ਤੇ ਦੂਜੀ ਗੱਲ ਆ ਕਿ ਜੇ ਤੁਸੀਂ ਇੰਨਾ ਹੀ ਭਲਾ ਲੋਚਦੇ ਸੀਗੇ ਤਾਂ ਬਾਈ ਘੱਟੋ ਘੱਟ ਭਾਈ ਤੇ ਤੁਸੀਂ ਫੇਰ 3 ਸਾਲ ਪਹਿਲਾਂ ਕਿਉਂ ਨਹੀਂ ਕੰਮ ਕਰ ਦਿੱਤਾ? ਮੈਂ ਤੁਹਾਨੂੰ ਇੱਕ ਬ੍ਰੇਕਿੰਗ ਨਿਊਜ਼ ਦੇ ਦੇਵਾਂ ਜੀ। ਇਸ ਦਰਮਿਆਨ 62 ਪਰਿਵਾਰ ਦੇ ਬਿਆਨਾਂ ਤੇ ਕਰਨਲ ਕੁੱਟਮਾਰ ਮਾਮਲੇ ਦੇ ਵਿੱਚ ਪੁਲਿਸ ਮੁਲਾਜ਼ਮਾਂ ਤੇ ਬਾਏ ਨੇਮ ਪਰਚਾ ਦਰਜ ਹੋ ਗਿਆ। ਬਾਏ ਨੇਮ, ਇਹ ਤੁਹਾਨੂੰ ਸ਼ਾਇਦ ਮੈਂ ਗੱਲ ਪਹਿਲਾਂ ਵੀ ਦੱਸੀ ਸੀਗੀ ਕਿ ਉੱਤੋਂ ਤੱਕ ਰਾਜਨਾਥ ਸਿੰਘ ਤੱਕ, ਅਮਿਤ ਸ਼ਾਹ ਤੱਕ ਮੁੱਦਾ ਗਿਆ ਹੋਇਆ। ਮੈਨੂੰ ਬੜੀ ਠੋਸ ਜਾਣਕਾਰੀ ਸੀ ਕਿ ਕਿਉਂਕਿ ਇਹ ਜਿਹੜਾ ਕਰਨਲ ਆ, ਕੱਲਾ ਕਰਨਲ ਆਰਮੀ ਦਾ ਕਰਨਲ ਨਹੀਂ, ਇਹ ਇੱਕ ਬਹੁਤ ਇਹਨਾਂ ਦੀ ਸੀਕ੍ਰੇਟ ਏਜੰਸੀ, ਸੰਵੇਦਨਸ਼ੀਲ ਏਜੰਸੀ ਦਾ ਏਜੰਟ ਸੀਗਾ। ਤੋਂ ਗੱਲ ਇਹ ਆ ਕਿ ਆਂਦੇ ਹੁੰਦੇ ਆ ਨਾ ਕਿ 100 ਡੰਡੇ ਵੀ ਖਾਦੇ, ਠੀਕ ਹੈ, ਤੇ 100 ਗੰਢੇ ਵੀ ਖਾਦੇ, ਤੇ ਅਖੀਰ ਇਧਰੋਂ ਵੀ ਮਾਨ ਸਰਕਾਰ ਦੀ ਫਜ਼ੀਅਤ ਹੋ ਗਈ ਆ। ਤੇ ਤੁਸੀਂ ਦੇਖੋ ਕਿ ਕਿੱਡੇ ਗੱਪ ਮਾਰਦੇ ਆ ਚੀਫ ਮਿਨਿਸਟਰ। ਸਾਨੂੰ ਦੁੱਖ ਹੁੰਦਾ ਕਿ ਐਡੀ ਵੱਡੀ ਉਹ ਗੱਦੀ ਤੇ ਬੈਠੇ ਆ, ਪਦਵੀ ਤੇ ਬੈਠੇ ਆ, ਝੂਠ ਇਸ ਤਰ੍ਹਾਂ ਮਾਰਦੇ ਆ ਜਿਵੇਂ ਉਹ ਸਕਿੱਟਾਂ ਦੇ ਵਿੱਚ ਇੱਕ ਜਿਹੜਾ 1000-1500 ਦੀ ਦਿਹਾੜੀ ਤੇ ਆਇਆ ਆਰਟਿਸਟ ਮਾਰਦਾ ਜੀ। ਜੀ ਉਹ ਕੁਰਸੀ ਜਿਹੜੀ ਹੈ ਉਹਦੀ ਵੀ ਗਰਿਮਾ ਨੂੰ ਇਹ ਢਾਲ ਆ ਰਹੇ ਨੇ। ਉਹੀ ਗੱਲ ਕਰਦੇ ਨੇ ਨਾ ਵੀ ਇੱਕ ਸ਼ਾਹੀ ਬੰਦਾ ਬੈਠਾ, ਚਲੋ ਸ਼ਾਹੀਆਂ ਨੇ ਵੀ ਕੀਤਾ ਕੁਛ ਨਹੀਂ, ਉਹ ਸ਼ਾਹੀ ਬੰਦਾ ਬੈਠਾ ਉਹ ਕੁਸਕਦਾ ਨਹੀਂ ਸੀ। ਤੇ ਜੇ ਹੁਣ ਕਿਸੇ ਆਮ ਮਾਸਟਰ ਦੇ ਪੁੱਤ ਨੂੰ ਬਿਠਾਇਆ ਤੇ ਉਹ ਚੁੱਪ ਨਹੀਂ ਕਰਦਾ। ਲੋਕ ਜਾਣ ਤੇ ਜਾਣ ਕਿੱਧਰ, ਗੱਲ ਵੀ ਇਹ ਹੈ ਨਾ। ਪਰ ਅੱਗੇ ਚੱਲੀਏ ਜੀ। ਕਹਿੰਦੇ ਹਿਮਾਚਲ ਪ੍ਰਦੇਸ਼ ਦੀ ਬੱਸ ਜਿਹੜੀ ਸੀ ਉਹਦੀ ਭੰਨ ਤੋੜ ਹੋਈ ਸੀ, ਇੱਕ ਫਿਰਕੂ ਜੀ ਰੰਗਤ ਵੀ ਇਸ ਨੂੰ ਦੇ ਦਿੱਤੀ ਗਈ ਤੇ ਹੁਣ ਉਹ ਭੰਨ ਤੋੜ ਕਰਨ ਵਾਲੇ ਗ੍ਰਿਫਤਾਰ ਕਰ ਲਏ ਗਏ ਨੇ ਜੀ। ਜੀ ਬਿਲਕੁਲ। ਉਹ 2 ਬੰਦੇ ਨੇ, ਇੱਕ ਰੋਪੜ ਦਾ, ਇੱਕ ਮੁਕਤਸਰ ਦਾ। ਦੋਵਾਂ ਦਾ ਵੇਖੋ ਫਾਸਲਾ ਕਿੰਨਾ, ਰੋਪੜ ਦਾ, ਮੁਕਤਸਰ ਦਾ। ਤੇ ਇਹਨਾਂ ਨੇ ਕੰਮ ਜਾ ਕੇ ਖਰੜ ਦੇ ਵਿੱਚ ਕੀਤਾ ਤੇ ਇਹਨਾਂ ਨੂੰ ਗ੍ਰਿਫਤਾਰ ਜ਼ਰੂਰ ਕਰ ਲਿਆ 3 ਦਿਨਾਂ ਬਾਅਦ, ਕਿਉਂਕਿ ਇੱਕ CCTV ਫੁਟੇਜ ਜਾਂ ਕੈਮਰੇ ਦੀ ਫੁਟੇਜ ਸੀਗੀ, ਉਹ ਹੱਥ ਲੱਗ ਗਈ ਸੀ ਜਿਹਦੇ ਵਿੱਚ ਇੱਕ ਬੰਦੇ ਦਾ ਹੁਲੀਆ ਆ ਗਿਆ ਸੀਗਾ। ਸੋ ਇਹਨਾਂ ਨੂੰ ਫੜ ਲਿਆ। ਮੇਰੇ ਖਿਆਲ ਦੇ ਨਾਲ ਗਹੀਨ ਜਾਂਚ ਪੜਤਾਲ ਕਰਨ ਦੀ ਜ਼ਰੂਰਤ ਹੈ। ਕੀਤਾ ਇਹਨਾਂ ਨੇ ਗਲਤ ਆ, ਭਾਵੇਂ
ਮਤਲਬ ਕਿ ਜਜ਼ਬਾਤਾਂ ਦੇ ਵੇਗ ਦੇ ਵਿੱਚ ਕੀਤਾ ਤੇ ਭਾਵੇਂ ਸਾਜ਼ਿਸ਼ਨ ਕੀਤਾ ਹੈ। ਇਹ ਜੇ ਸਾਜ਼ਿਸ਼ਨ ਕੀਤਾ ਤਾਂ ਇਹਨਾਂ ਨੇ ਕਦੇ ਵੀ ਗੱਲ ਸਾਹਮਣੇ ਨਹੀਂ ਆਉਣ ਦੇਣੀ। ਅੱਜ ਕੱਲ ਤੁਹਾਨੂੰ ਪਤਾ ਹੀ ਹੈ ਨਾ, ਬਹੁਤ ਸਾਜ਼ਿਸ਼ਾਂ ਹੋ ਰਹੀਆਂ ਨੇ। ਸੋ ਜੇ ਉਦਾਂ ਵੀ ਕੀਤਾ ਤੇ ਤਦ ਵੀ ਸਹੀ ਨਹੀਂ ਹੈ, ਕਿਉਂਕਿ ਦੇਖੋ ਬੱਸ ਦੇ ਵਿੱਚ ਤੇ ਬੱਚੇ ਵੀ ਹੁੰਦੇ ਆ ਨਾ। ਜਿਸ ਤਰ੍ਹਾਂ ਸ਼ੀਸ਼ੇ ਤੋੜੇ ਗਏ, ਕਿਸੇ ਦੀ ਅੱਖ ਦੇ ਵਿੱਚ ਕੱਚ ਵੱਜ ਸਕਦਾ, ਕਿਸੇ ਬਜ਼ੁਰਗ ਦਾ ਮੱਥਾ ਪਾੜ ਸਕਦਾ, ਕੁਝ ਵੀ ਹੋ ਸਕਦਾ ਹੁੰਦਾ। ਤਾਂ ਬਹਰਹਾਲ ਇਹ ਵੱਡੀ ਖਬਰ ਹੈ ਕਿ 2 ਜਾਣੇ ਜਿਹੜੇ ਆ ਉਹ ਖੜ ਪੁਲਿਸ ਨੇ ਸ਼ਾਇਦ ਫੜ ਲਿਆ ਜੀ। ਜੀ, ਸੋ ਵੇਖਦੇ ਹਾਂ ਹੁਣ ਕੀ ਕਾਰਵਾਈ ਇਹਨਾਂ ਤੇ ਹੁੰਦੀ ਹੈ। ਤੇ ਅਗਲੀ ਗੱਲ ਜੇਕਰ ਕਰੀਏ ਤਾਂ ਪੰਜਾਬ ਦੇ ਸਕੂਲਾਂ ਦੇ ਵਿੱਚ એનર્ਜੀ ਡਰਿੰਕ ਤੇ ਰੋਕ ਲੱਗੀ ਹੈ ਜੀ। ਕਈ ਤਰ੍ਹਾਂ ਦੀਆਂ ਭਾਂਤ-ਭਾਂਤ ਦੀਆਂ એનર્ਜੀ ਡਰਿੰਕਸ ਨੇ ਤੇ ਬਹੁਤ ਜ਼ਿਆਦਾ ਸੇਵਨ ਕਰਨਾ ਸ਼ੁਰੂ ਕਰ ਦਿੱਤਾ ਹੈ। ਇਕੱਲੇ ਬੱਚਿਆਂ ਨੇ ਨਹੀਂ, ਨੌਜਵਾਨ ਬਹੁਤ ਲੈਂਦੇ ਨੇ ਜਿਹੜੇ ਨਸ਼ਾ ਕਰਦੇ ਨੇ ਖਾਸ ਤੌਰ ਤੇ। ਨਹੀਂ, ਜਿਹੜੇ ਨਸ਼ਾ ਕਰਦੇ ਆ ਪਤਾ ਨਹੀਂ ਉਹਨਾਂ ਲਈ ਤਾਂ ਕੋਈ ਇਹਦੇ ਚ ਕੀ ਆ, ਪਰ ਆਮ ਵੀ ਜਿਹੜੇ ਨਸ਼ਾ ਨਹੀਂ ਕਰਦੇ, ਜਿਮ ਵਾਲੇ ਜਾਂ ਉਦਾਂ, ਉਹ ਇੱਕ ਸਟੇਟਸ ਸਿੰਬਲ ਵੀ ਹੈ। ਮਤਲਬ ਕਿ ਤਕਰੀਬਨ ਇਦਾਂ ਸਾਰੇ ਜਿਹੜੇ ਹੈ ਨਾ, ਉਹ ਇੱਕ ਸਟੇਟਸ ਸਿੰਬਲ ਜਿਹਾ ਵੀ ਬਣਾ ਬੈਠੇ ਆ। ਤੇ ਇਹ ਠੀਕ ਆ ਮੇਰੇ ਖਿਆਲ ਦੇ ਨਾਲ, ਪਰ ਗੱਲ ਇਹ ਆ ਕਿ ਕਿਤੇ ਇਹ ਨਾ ਹੋਵੇ ਕਿ ਇਹਨਾਂ ਦਾ ਹਸ਼ਰ ਜਿਹੜਾ ਹੈ ਉਹ ਉਦਾਂ ਦਾ ਹੀ ਹੋ ਜਾਵੇ ਜੀ, ਜਿੱਦਾਂ ਦਾ ਮਤਲਬ ਕਿ ਇਹ ਕਹਿੰਦੇ ਸੀ ਪੰਜਾਬੀ ਲਾਗੂ ਕਰਾਵਾਂਗੇ, ਕਿੰਨੀ ਕੁ ਹੋ ਗਈ। ਜਿੱਦਾਂ ਕਹਿੰਦੇ ਸੀ ਕਿ ਭਾਈ ਅਸੀਂ ਗੋਰਿਆਂ ਨੂੰ ਜੋਬਾਂ ਦੇਵਾਂਗੇ। ਮਤਲਬ ਕਿ ਇਸ ਤਰ੍ਹਾਂ ਦੀਆਂ ਜਿਹੜੀਆਂ ਅੱਗੇ ਵੀ ਗੱਲਾਂ ਕੀਤੀਆਂ ਨੇ, ਕਿਤੇ ਉਦਾਂ ਦਾ ਨਾ ਹੋ ਜਾਵੇ। ਉਦਾਂ ਪਹਿਲ ਕਦਮੀ ਅੱਛੀ ਆ ਕਿ ਬੱਚਿਆਂ ਨੂੰ ਅਵੇਅਰ ਕਰੋ ਸਕੂਲਾਂ 'ਚ, ਉਹਨਾਂ ਨੂੰ ਜੋ ਅੱਛੇ ਮਤਲਬ ਕਿ ਡਰਿੰਕਸ ਨੇ ਸਾਡੇ ਕੋਲ ਗਰਮੀਆਂ ਆਉਣੀਆਂ, ਹੁਣ ਲੱਸੀ ਆ, ਸਾਡੇ ਕੋਲ ਸਕੰਜਵੀ ਆ, ਇਹ ਬਹੁਤ ਵਧੀਆ ਚੀਜ਼ਾਂ ਹੁੰਦੀਆਂ ਨੇ। ਠੀਕ ਹੈ ਨਾ ਜੀ ਗੁਰਪ੍ਰੀਤ ਜੀ। ਤਾਂ ਇਹ ਆ ਕਿ ਜੇ ਤੁਸੀਂ ਪੀਣਾ ਵੀ ਹੈ એનર્ਜੀ ਡਰਿੰਕ ਕੋਈ ਵੀ, 16 ਸਾਲ ਤੋਂ ਥੱਲੇ ਤੇ ਬਿਲਕੁਲ ਨਹੀਂ ਪੀਣਾ ਚਾਹੀਦਾ, ਇਹ ਮੇਰਾ ਮੰਨਣਾ, ਕਿਉਂਕਿ ਉਹਦੇ 'ਚ ਹਾਈ ਕੈਫੀਨ ਹੁੰਦੀ ਹੈ। ਠੀਕ ਹੈ ਨਾ ਜੀ। ਸੋ ਉਹ ਜਿਹੜੀ ਕੈਫੀਨ ਆ, ਉਹ ਕਦੇ ਵੀ 3 ਵਜੇ ਤੋਂ ਬਾਅਦ, ਦੁਪਹਿਰੇ 3 ਵਜੇ ਤੋਂ ਬਾਅਦ ਇੱਕ ਤੇ ਉਹਨੂੰ ਯੂਜ਼ ਨਾ ਕਰੋ। ਇੱਕ ਜੇ 16-14 ਸਾਲ ਇੰਨੀ ਕੁ ਉਮਰ ਆ ਤੇ ਨਾ ਇਸਤੇਮਾਲ ਕਰੋ। ਠੀਕ ਹੈ ਜੀ। ਤੇ ਇੱਕ ਸਭ ਤੋਂ ਵੱਡੀ ਗੱਲ ਆ ਕਿ ਆ ਪਿੰਡਾਂ ਦੇ ਵਿੱਚ ਵੀ ਉਹ ਰੱਤਾ ਜਿਹਾ ਬੱਤਾ ਮਿਲਦਾ, ਉਹਨੂੰ ਪਤਾ ਨਹੀਂ ਸਟਿੰਗ ਕਹਿੰਦੇ ਆ ਕਿ ਕੀ ਕਹਿੰਦੇ ਆ, ਉਹ ਮੋਟਰਸਾਈਕਲ ਤੇ ਉਹ ਨਿੱਕੇ ਨਿੱਕੇ ਬੱਚੇ ਜਿਹੜੇ ਆ ਉਹ ਲੈ ਲੈਂਦੇ ਆ, ਉਹ ਇਦਾਂ ਪੀਂਦੇ ਜਾਂਦੇ ਆ ਵੀ ਉਹਨਾਂ ਨੂੰ ਫੀਲਿੰਗ ਆਉਂਦੀ ਹੈ ਕਿ ਸ਼ਾਇਦ ਜਿੱਦਾਂ ਅਸੀਂ ਬੀਅਰ ਲਾ ਰਹੇ ਹਾਂ ਸਿਪ। ਤੇ ਉਹ ਵੀ ਪੰਗਾ ਰੋਕਣਾ ਚਾਹੀਦਾ ਜੀ। ਉਹ ਉਹਨਾਂ ਦਾ ਧਿਆਨ ਤੇ ਉਤਾਰ ਉਹਨਾਂ ਨੇ ਧੌਣ ਚੁੱਕੀ ਹੁੰਦੀ ਹੈ, ਜਿਵੇਂ ਸਰਵਾਈਕਲ ਵਾਲੀ ਐਕਸਰਸਾਈਜ਼ ਕਰ ਰਹੇ ਹੋਣ ਤੇ ਗਾਂ ਕਿਤੇ ਠੁੱਕਣ। ਤੇ ਇੱਕ ਤੇ ਉਹਦੇ ਚ ਬਹੁਤ ਜ਼ਿਆਦਾ ਕਹਿ ਲੋ ਕਿ ਸ਼ੂਗਰ ਹੁੰਦੀ ਆ। ਇੱਕ ਦਿਨ ਸਾਡੇ ਗਰਾਊਂਡ 'ਚ ਪੀਂਦਾ ਵਾਲੀਬਾਲ ਦਾ ਪਲੇਅਰ ਆ ਗਿਆ ਤੇ ਮੈਂ ਕਿਹਾ ਦਿਖਾਈ ਮੈਨੂੰ ਜਰਾ, ਤੇ ਮੈਂ ਕਿਹਾ ਇਹਦੇ ਨਾਲੋਂ ਤੇ ਅੱਧੀ ਘੁੱਟ ਸਪਰੇਅ ਦੀ ਪੀਆ ਕਰ, ਕਿਉਂਕਿ ਜ਼ਹਿਰ ਇੰਨਾ ਕਿਤੇ ਆਪਣੇ ਅੰਦਰ ਹੈਗਾ ਕਿ ਆਪਾਂ ਮਰਨਾ ਤਾਂ ਹੈ ਨਹੀਂਗਾ। ਉਹ ਮੇਰੇ ਖਿਆਲ ਦੇ ਨਾਲ ਇਹਦੇ ਤੋਂ ਫਾਇਦੇਮੰਦ ਹੋਏਗਾ। ਤਾਂ ਮਤਲਬ ਕਿ ਇਸ ਤਰ੍ਹਾਂ ਦੀ ਹਾਲਤ ਹੈ ਕਿ ਖਿਡਾਰੀ ਵੀ ਪੀਤੀ ਜਾਂਦੇ ਆ। ਸੋ ਇਹ ਬਹੁਤ ਵੱਡਾ ਸੰਕਟ ਹੈ, ਸਾਡਾ ਫੂਡ ਦਾ ਸੰਕਟ ਹੈ, ਸਾਡੇ ਡਰਿੰਕਸ ਦਾ ਸੰਕਟ ਹੈ। ਤਾਂ ਇਹ ਠੀਕ ਆ, ਪਰ ਇਹਦੇ ਲਈ ਜਾਗਰੂਕਤਾ ਵੀ ਬਹੁਤ ਜ਼ਰੂਰੀ ਆ। ਬੱਚਿਆਂ ਨੂੰ ਤੁਸੀਂ ਪਾਬੰਦ ਨਹੀਂ ਕਰ ਸਕਦੇ, ਜੇ ਸਕੂਲ 'ਚ ਨਾ ਪੀਣਗੇ ਤੇ ਬਾਹਰ ਕਿਤੇ ਦੁਕਾਨ ਤੋਂ ਲੈ ਲੈਣਗੇ। ਤਾਂ ਇਹ ਜਾਗਰਤੀ ਵੀ ਜ਼ਰੂਰੀ ਆ। ਜੇ ਤੁਸੀਂ ਉਹਨਾਂ ਨੂੰ ਹੈਲਥ ਪ੍ਰਤੀ ਪੂਰਾ ਕੌਨਸ਼ੀਅਸ ਕਰ ਦਿੰਦੇ ਹੋ ਤਾਂ ਮੇਰੇ ਖਿਆਲ ਦੇ ਨਾਲ ਗਾਂ ਸਾਰੀ ਜ਼ਿੰਦਗੀ 'ਚ ਨਹੀਂ ਡੋਲਦੇ। ਜਿਵੇਂ ਸਾਡੇ ਉਸਤਾਦਾਂ ਨੇ ਕਿਹਾ, ਸਾਹਿਬ ਤੁਸੀਂ ਕਿਤੇ ਆਇਓ ਮੇਰੇ ਕੋਲ, ਮੈਂ ਤੁਹਾਨੂੰ ਆਪਣਾ ਡੇਲੀ ਦਾ ਖਾਣ ਪਾਣ ਦੱਸੂਗਾ, ਤੁਸੀਂ ਹੈਰਾਨ ਰਹਿ ਜਾਓਗੇ ਕਿ ਮੈਂ ਅੱਜ ਵੀ ਉਹ ਚੀਜ਼ ਫੋਲੋ ਕਰਦਾ। ਇਹ ਨਹੀਂ ਹੈ ਕਿ ਮੈਂ ਕਦੇ ਪੀਤਾ ਨਹੀਂ, ਮੈਂ ਮਤਲਬ ਕਿ ਉਹ ਇੱਕ ਲਿਮਿਟ ਹੈ, ਜਾਂ ਕਿਤੇ ਦਿਨ ਕਿਤੇ ਓਕੇਸ਼ਨਲੀ ਕੋਈ ਚੀਜ਼ ਲੈ ਲਈ, ਪਰ ਇਹ ਨਹੀਂ ਹੈ ਕਿ ਡੇਲੀ ਰੂਟੀਨ 'ਚ ਇਹਨਾਂ ਚੀਜ਼ਾਂ ਨੂੰ ਸ਼ਾਮਲ ਕਰ ਲਿਓ। ਇੱਕ ਨੇਤਾ ਵੀ ਹੈ, ਐਸਾ ਨੇਤਾ ਹੈ ਜਿਹੜਾ ਡਾਈਟ ਕੋਕ ਬਿਨਾ ਬਚਦਾ ਨਹੀਂ ਹੈ, ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਗਿਆ ਹੋਊਗਾ, ਤੇ ਵੇਖ ਲਓ ਕਿੱਡਾ। ਠੀਕ ਹੈ ਜੀ, ਸੰਸਾਰ ਦਾ ਵੱਡਾ ਨੇਤਾ ਹੈ। ਹਾਂਜੀ, ਤਾਂ ਉਹ ਡਾਈਟ ਕੋਕ ਬਿਨਾ ਨਹੀਂ ਸਾਰਦਾ। ਉਹ ਜਿੱਥੇ ਵੀ ਰੋਟੀ ਹੁੰਦੀ ਹੈ ਨਾ, ਸਭ ਤੋਂ ਪਹਿਲਾਂ ਇਹ ਨਹੀਂ ਕਹਿੰਦੇ ਵੀ ਸਬਜ਼ੀ ਖਾਧੀ ਹੈ, ਕਹਿੰਦੇ ਵੀ ਪੇਟੀ ਡਾਈਟ ਕੋਕਾਂ ਦੀ ਆਈ ਹੈ ਕਿ ਨਹੀਂ ਆਈ। ਜੀ। ਸੋ ਆਖਰੀ ਖਬਰ ਦੇ ਵੱਲ ਜੇਕਰ ਰੁਖ ਕਰੀਏ ਤਾਂ ਜੱਜ ਦੇ ਘਰੋਂ ਵੱਡੇ ਪੱਧਰ ਤੇ ਕੈਸ਼ ਮਿਲਣ ਦੇ ਨਾਲ ਨਵੀਂ ਚਰਚਾ ਛਿੜ ਗਈ ਹੈ ਜੀ। ਹਾਂਜੀ, ਦੇਖੋ ਇਹ ਜਿਹੜਾ ਜੱਜ ਆ, ਇਹ ਇਲਾਹਾਬਾਦ ਹਾਈ ਕੋਰਟ ਚੋਂ ਬਦਲ ਕੇ ਆਇਆ ਸੀ ਅਕਤੂਬਰ ਦੇ ਵਿੱਚ ਇੱਥੇ ਦਿੱਲੀ ਹਾਈ ਕੋਰਟ ਦੇ ਵਿੱਚ। ਇਲਾਹਾਬਾਦ ਹਾਈ ਕੋਰਟ ਤੇ ਤੁਹਾਨੂੰ ਪਤਾ ਹੀ ਹੈ ਨਾ, ਉੱਥੇ ਇਲਾਹਾਬਾਦ ਹਾਈ ਕੋਰਟ ਬਾਰੇ ਤੇ ਕਦੇ ਹੁਣ ਮੈਂ ਦੱਸੋ ਕੀ ਕਰਾਂ, ਨਹੀਂ ਤਾਂ ਮੈਨੂੰ ਇੱਥੇ ਜੁਰਮਾਨਾ ਕਰ ਦੇਣਗੇ। ਮੈਂ ਕਹਿ ਹੀ ਦੇਵਾਂ ਕਿ ਗੱਲ ਇਹ ਆ ਕਿ ਮੇਰਾ ਐਂ ਲੱਗਦਾ ਵੀ ਥੋੜਾ ਸਮਾਂ ਇਹਨੂੰ ਨਾ ਬ੍ਰੇਕ ਦੇਣਾ ਚਾਹੀਦਾ ਇਲਾਹਾਬਾਦ ਹਾਈ ਕੋਰਟ ਨੂੰ। ਕੋਈ ਜੱਜ ਕਹਿ ਰਿਹਾ ਕਿ ਫਲਾਂ ਹੋ ਗਿਆ, ਇੱਥੋਂ ਤੱਕ ਕਿ ਇੱਕ ਜੱਜ ਤੇ ਆਹ ਕਹਿਣ ਡਿਆ ਸੀ ਕੱਲ ਕਿ ਕੁੜੀ ਦਾ ਨਾਲਾ ਖੋਲਣਾ ਜਾਂ ਉਹਦੇ ਗੁਪਤ ਅੰਗਾਂ ਨੂੰ ਛੋਹਣਾ ਬਲਾਤਕਾਰ ਦੀ ਕੋਸ਼ਿਸ਼ ਨਹੀਂ ਹੈ। ਦੇਖੋ ਕਿੱਡੀ ਵਾਹਿਯਾਤ ਗੱਲ ਆ। ਉਹਦੇ ਤੇ ਪੂਰੇ ਦੇਸ਼ ਭਰ ਦੇ ਵਿੱਚ ਟਿੱਪਣੀ ਜਿਹੜੀ ਆ ਉਹ ਛਿੜੀ ਹੋਈ ਆ। ਉਹ ਵੀ ਇਲਾਹਾਬਾਦ ਹਾਈ ਕੋਰਟ ਦਾ ਹੀ ਕਮਾਲ ਦਾ ਜੱਜ ਹੈ, ਇਹ ਵੀ ਉੱਥੋਂ ਆਇਆ ਇਲਾਹਾਬਾਦੋਂ। ਤੇ ਗੱਲ ਇਹ ਆ ਕਿ ਸਭ ਹੁਣ
ਇਹਦੇ ਵਿੱਚ ਕੀ ਆ ਕਿ ਇਹਦੇ ਘਰ ਅੱਗ ਲੱਗ ਗਈ ਜਦੋਂ ਫਾਇਰ ਬ੍ਰਿਗੇਡ ਦੀ ਟੀਮ ਗਈ ਆ, ਤੇ ਜਾਂ ਹਾਈ ਕੋਰਟ ਦੇ ਕੁਝ ਤੁਹਾਨੂੰ ਪਤਾ ਜੱਜ ਦੇ ਘਰ ਅੱਗ ਲੱਗੀ ਆ ਤਾਂ ਮਾਮਲਾ ਬਹੁਤ ਸੰਵੇਦਨਸ਼ੀਲ ਹੋ ਜਾਂਦਾ ਹੈ। ਤਾਂ ਇਹਨਾਂ ਨੇ ਨਾਲ ਦੀ ਨਾਲ ਟੀਮਾਂ ਭੇਜੀਆਂ ਤਾਂ ਉੱਥੋਂ ਬੜੀ ਵੱਡੀ ਮਾਤਰਾ 'ਚ ਤਾਦਾਦ ਕਹਿ ਲਓ ਕਿ ਉਸ ਕੈਸ਼ ਦੀ ਬਹੁਤ ਜ਼ਿਆਦਾ ਸੀ। ਤਾਂ ਹੁਣ ਇੱਕ ਫਿਗਰ ਆਊਟ ਜਿਹੜਾ ਕੀਤਾ ਗਿਆ ਹੈ, ਇਸ ਨੂੰ ਸ਼ਾਇਦ ਤੁਸੀਂ ਕਰੈਕਟ ਕਰ ਦੇਣਾ ਜੇ ਮੈਂ ਗਲਤ ਹੋਇਆ ਤਾਂ 10 ਕਰੋੜ ਕਿਹਾ ਜਾ ਰਿਹਾ ਜੋ ਕੈਸ਼ ਜਿਹੜਾ ਰਹਾਇਸ਼ ਤੋਂ ਮਿਲਿਆ। ਤੇ ਕਮਾਲ ਦੀ ਗੱਲ ਇਹ ਆ ਕਿ ਮਤਲਬ ਕਿ ਸੁਪਰੀਮ ਕੋਰਟ ਬੋਲਿਆ ਹੁਣ ਇਹਦੇ ਤੇ 29 ਮਿੰਟ ਪਹਿਲਾਂ ਅਪਡੇਸ਼ਨ ਆਈ ਆ ਕਿ ਅਫਵਾਹ ਫੈਲਾਈ ਗਈ ਆ, ਤੇ ਫਾਇਰ ਡਿਪਾਰਟਮੈਂਟ ਨੇ ਵੀ ਕਿਹਾ ਜੀ ਕਿ ਕੈਸ਼ ਨਹੀਂ ਮਿਲਿਆ, ਪਰ ਇਸ ਤੋਂ ਪਹਿਲਾਂ ਖਬਰਾਂ ਚੱਲੀਆਂ ਕਿ 10 ਕਰੋੜ ਰੁਪਈਆ ਮਿਲਿਆ। ਠੀਕ ਹੈ ਜੀ, ਹੁਣ ਇਹ ਖਬਰ ਬਦਲਦੀ ਨਜ਼ਰ ਆ ਰਹੀ ਆ। ਤੇ ਇਹ ਜੱਜ ਸੀਗੇ ਯਸ਼ਵੰਤ ਵਰਮਾ, ਜਿਨ੍ਹਾਂ ਨੂੰ ਫੌਰੀ ਤੌਰ ਤੇ ਕਹਿ ਲਓ ਕਿ ਬਦਲ ਕੇ ਇਲਾਹਾਬਾਦ ਭੇਜ ਦਿੱਤਾ ਗਿਆ ਦਿੱਲੀ ਤੋਂ। ਤਾਂ ਇਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਕਾਫੀ ਮਹੱਤਵਪੂਰਨ ਮਾਮਲਾ ਹੋ ਜਾਂਦਾ, ਪਰ ਇਹਨਾਂ ਦੇ ਕੋਲ ਜਿਹੜੇ ਕੇਸ ਸੀਗੇ ਉਹ ਵੀ ਬੜੇ ਮਹੱਤਵਪੂਰਨ ਸੀ। ਸਤਿੰਦਰ ਜੈਨ ਵਾਲਾ ਮਾਮਲਾ, ਲਿਕਰ ਸਕੈਮ ਵਾਲਾ ਮਾਮਲਾ, ਠੀਕ ਹੈ ਜੀ, ਦੁਰਗੇਸ਼ ਪਾਠਕ ਦਾ ਮਾਮਲਾ, ਤਾਂ ਮਾਮਲੇ ਵੀ ਇਹਨਾਂ ਦੇ ਕੋਲ ਕਾਫੀ ਸੰਵੇਦਨਸ਼ੀਲ ਸੀ। ਹੁਣ ਕਹਿ ਲਓ ਕਿ ਸਾਰੇ ਪਹਿਲਾਂ ਤੇ ਬਹੁਤ ਵੱਡੀ ਖਬਰ ਅੰਗਰੇਜ਼ੀ ਅਖਬਾਰ ਨੇ ਛਾਪੀ, ਸਾਰੇ ਇੰਡੀਆ ਦੇ ਨਿਊਜ਼ ਵੈਬਸਾਈਟਾਂ ਤੇ ਚੱਲ ਗਈ। ਤਾਂ ਹੁਣ ਮੈਂ ਵੇਖੀ ਅਪਡੇਸ਼ਨ ਲਾਸਟ, ਕਹਿੰਦੇ ਜੀ ਕਿ ਸੁਪਰੀਮ ਕੋਰਟ ਕਹਿੰਦਾ ਕਿ ਅਫਵਾਹਾਂ ਨਾ ਫੈਲਾਓ, ਤੇ ਜਿਹੜਾ ਫਾਇਰ ਬ੍ਰਿਗੇਡ ਡਿਪਾਰਟਮੈਂਟ ਆ ਉਹ ਵੀ ਮੁੱਕਰ ਗਿਆ, ਕਹਿੰਦਾ ਜੀ ਕੈਸ਼ ਕੁਛ ਤੇ ਮਿਲਿਆ ਨਹੀਂ। ਪਰ ਇਹ ਬਹੁਤ ਵੱਡਾ ਮਾਮਲਾ ਅੱਜ ਦਿਨ ਭਰ ਚੱਲਿਆ, ਪਰ ਅਖੀਰ ਦੇ ਵਿੱਚ ਵੇਖ ਲਓ ਕਿ ਖਬਰ ਦਾ ਜਿਹੜਾ ਰੰਗ ਰੂਪ ਹੀ ਬਦਲ ਗਿਆ ਜੀ। ਤੇ ਗੋਦੀ ਮੀਡੀਆ ਤੇ ਤਾਂ ਆਉਣਾ ਹੀ ਕੀ ਸੀਗਾ ਇਸ ਖਬਰ ਨੇ, ਪਰ ਜਾਂਚ ਪੜਤਾਲ ਹੋਣੀ ਚਾਹੀਦੀ ਹੈ ਕਿ ਕੈਸ਼ ਦੀ ਗੱਲ ਸਹੀ ਹੈ ਜਾਂ ਕਹਿ ਲਓ ਕਿ ਬਈ ਇਹ ਅਫਵਾਹ, ਤੇ ਅਫਵਾਹ ਫਿਰ ਉਡਾਉਣ ਵਾਲਾ ਕੌਣ ਹੈ ਉਹਨੂੰ ਵੀ ਫੜ ਲਓ ਜੀ। ਅਫਵਾਹਾਂ ਕਾਹਨੂੰ ਹੁੰਦੀਆਂ ਨੇ, ਬਾਕੀ ਤਾਂ ਹੁਣ ਪਤਾ ਲੱਗੂਗਾ, ਪਰ ਜਾਂਚ ਇਹਦੇ ਤੇ ਕਿਹਨੇ ਕਰਨੀ ਹੈ। ਪ੍ਰੋਗਰਾਮ ਦਾ ਸਮਾਂ ਸਾਡਾ ਇੱਥੇ ਹੀ ਸਮਾਪਤ ਹੁੰਦਾ ਹੈ। ਸੋ ਮਿੰਟੂ ਜੀ ਤੁਸੀਂ ਜੁੜੇ, ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ। ਧੰਨਵਾਦ, ਸਤਿ ਸ੍ਰੀ ਅਕਾਲ। ਸੋ ਇਹ ਸਾਂਝੀ ਸਾਡੇ ਨਾਲ ਸੀਨੀਅਰ ਪੱਤਰਕਾਰ ਮਿੰਟੂ ਗੁਰਸਰੀਆ ਜੀ, ਜਿਨ੍ਹਾਂ ਨੇ ਤੁਹਾਡੇ ਨਾਲ ਜਾਣਕਾਰੀਆਂ ਵੱਖ-ਵੱਖ ਖਬਰਾਂ ਦੇ ਬਾਬਤ ਸਾਂਝੀਆਂ ਕੀਤੀਆਂ ਨੇ। ਪ੍ਰੋਗਰਾਮ ਤੁਹਾਨੂੰ ਕਿਹੋ ਜਿਹਾ ਲੱਗਿਆ, ਤੁਸੀਂ ਆਪਣੇ ਵਿਚਾਰ ਰਾਏ ਟਿੱਪਣੀਆਂ ਸਾਡੇ ਨਾਲ ਸਾਂਝਾ ਕਰ ਸਕਦੇ ਹੋ। ਜੁੜੇ ਰਹੋ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਦੇ ਨਾਲ, ਕਿਉਂਕਿ ਪ੍ਰੋਗਰਾਮਾਂ ਦੀ ਲਗਾਤਾਰਤਾ ਇਸੇ ਤਰ੍ਹਾਂ ਬਰਕਰਾਰ ਰਹੇਗੀ। ਮੈਨੂੰ ਗੁਰਪ੍ਰੀਤ ਨੂੰ ਦਿਓ ਇਜਾਜ਼ਤ। ਧੰਨਵਾਦ, ਸਤਿ ਸ਼੍ਰੀ ਅਕਾਲ।